ਸਾਡੇ ਨਾਲ ਇਸ ਚੁੱਕੇ ਨੇ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM FM ਸਟੇਸ਼ਨ ਸੁਣ ਰਹੇ ਹੋ, ਦੇਖ ਰਹੇ ਹੋ, YouTube ਤੇ ਲਾਈਵ, ਫੇਸਬੁੱਕ ਤੇ ਲਾਈਵ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਆਓ ਖਬਰਾਂ ਦੇ ਉੱਤੇ ਨਜ਼ਰ ਮਾਰਨੀ ਜਿਹੜੀ ਉਹ ਸ਼ੁਰੂ ਕਰਦੇ ਜਾਂਦੇ ਆ। UN ਦੇ ਯੂਨਾਈਟਿਡ ਨੇਸ਼ਨ ਦੇ ਜਿਹੜੇ ਚੀਫ ਆ ਯੂਕਰੇਨ ਦੇ ਜਿਹੜੇ ਰਾਸ਼ਟਰਪਤੀ ਜ਼ੈਲੈਂਸਕੀ ਆ ਉਹਨਾਂ ਨੂੰ ਮਿਲ ਕੇ ਆਏ ਆ। ਉਹਨਾਂ ਦੇ ਮਿਲਣ ਤੋਂ ਤੁਰੰਤ ਬਾਅਦ ਰਸ਼ੀਆ ਦੇ ਦੁਆਰਾ ਕੀਵ ਜਿਹੜੀ ਉੱਥੋਂ ਦੀ ਰਾਜਧਾਨੀ ਆ ਜਿੱਥੇ ਇਹਨਾਂ ਦੀ ਮੁਲਾਕਾਤ ਹੋਈ ਆ ਉੱਥੇ ਹਮਲਾ ਸ਼ੁਰੂ ਕਰ ਦਿੱਤਾ ਗਿਆ। ਇੱਕ ਰਸ਼ੀਅਨ ਮਿਜ਼ਾਈਲ ਜਿਹੜੀ ਆ ਉਸਨੇ ਕੀਵ ਦੇ ਵਿੱਚ ਸਟ੍ਰਾਈਕ ਕੀਤੀ ਜਿਸ ਦੇ ਵਿੱਚ ਕਹਿੰਦੇ ਆ ਵੀ ਇੱਕ ਬੰਦੇ ਦੀ ਮੌਤ ਹੋ ਚੁੱਕੀ ਆ। ਇਹ ਉਸ ਟਾਈਮ ਹਮਲਾ ਹੋਇਆ ਜਦੋਂ UN ਦੇ ਸੈਕਟਰੀ ਜਨਰਲ ਐਂਟੋਨੀਓ ਗੁਤਰੇਸ ਤੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਜਿਹੜੇ ਯੂਕਰੇਨ ਦੇ ਆ ਉਹਨਾਂ ਨੇ ਆਪਸ ਦੇ ਵਿੱਚ ਮੁਲਾਕਾਤ ਕੀਤੀ ਹੈ। ਕਹਿੰਦੇ ਵੀ ਇਹ ਰਸ਼ੀਅਨ ਪ੍ਰੈਜ਼ੀਡੈਂਟ ਪੁਤਿਨ ਦੀ ਇੱਕ ਹਿਸਾਬ ਦੇ ਨਾਲ ਸਿੱਧੀ ਮਿਡਲ ਫਿੰਗਰ ਹੈਗੀ ਆ UN ਨੂੰ, ਤੇ UN ਨੂੰ ਇੱਕ ਹਿਸਾਬ ਦੇ ਨਾਲ ਹਿਊਮਿਲੀਏਟ ਕਰਨ ਦੀ ਇੱਕ ਕੋਸ਼ਿਸ਼ ਚੱਲ ਰਹੀ ਹੈਗੀ ਆ। ਸੋ ਥੋੜ੍ਹੇ ਦਿਨ ਪਹਿਲਾਂ ਹੀ ਇਹੀ ਜਿਹੜੇ UN ਦੇ ਸੈਕਟਰੀ ਜਨਰਲ ਆ ਰੂਸ ਦੇ ਵਿੱਚ ਵੀ ਆਏ ਸੀ। ਉੱਥੋਂ ਦੇ ਰੂਸੀ ਰਾਸ਼ਟਰਪਤੀ ਪੁਤਿਨ ਤੇ ਉੱਥੋਂ ਦੀ ਫੋਰਨ ਮਿਨਿਸਟਰ ਲਾਵਰੋਵ ਉਹਨਾਂ ਦੇ ਨਾਲ ਵੀ ਉਹਨਾਂ ਨੇ ਮੁਲਾਕਾਤ ਕੀਤੀ ਸੀ ਜਿੱਥੇ ਉਹਨਾਂ ਨੇ ਗੁਹਾਰ ਲਾਈ ਸੀ ਵੀ ਇਹ ਜਿਹੜੀ ਸਫਰਿੰਗ ਆ ਜੋ ਇਸ ਟਾਈਮ ਯੁੱਧ ਦੇ ਕਰਕੇ ਲੋਕਾਂ ਨੂੰ ਪੀੜਾ ਝੱਲਣੀ ਪੈ ਰਹੀ ਆ ਉਸ ਨੂੰ ਤੁਰੰਤ ਬੰਦ ਕਰ ਦੇਣਾ ਚਾਹੀਦਾ ਆ। ਜੀ, ਅਗਲੀ ਖਬਰ ਵਰਜਨ ਆਈਲੈਂਡਸ ਤੋਂ ਆ ਰਹੀ ਹੈ। ਬ੍ਰਿਟਿਸ਼ ਵਰਜਨ ਆਈਲੈਂਡ ਦੇ ਪ੍ਰੀਮੀਅਰ ਜਿਹੜੇ ਉਹਨਾਂ ਦੇ ਟੌਪ ਦੇ ਆਫੀਸ਼ੀਅਲ ਹੈਗੇ ਆ ਉਹਨਾਂ ਨੂੰ ਡਰੱਗ ਦੇ ਕੇਸ ਦੇ ਵਿੱਚ ਅਰੈਸਟ ਕੀਤਾ ਗਿਆ। ਕਹਿੰਦੇ ਵੀ ਉਹ ਕੋਕੀਨ ਸਮਗਲ ਕਰਨ ਜਾ ਰਹੇ ਸੀ ਮਿਆਮੀ ਵਾਲੇ ਏਰੀਏ ਦੇ ਵਿੱਚ। ਪ੍ਰੀਮੀਅਰ ਐਂਡਰਿਊ ਆਲਟਰੋ ਜੀ ਲੱਗ ਰਿਹਾ ਵੀ ਕਨੈਕਸ਼ਨ ਦੇ ਵਿੱਚ ਫਿਰ ਪ੍ਰੋਬਲਮ ਜਿਹੜੀ ਆ ਗਈ ਆ। ਸੋ ਚਲੋ ਹੋਪਫੁਲੀ ਜਲਦੀ ਇਹਨਾਂ ਦੇ ਨਾਲ ਕਨੈਕਸ਼ਨ ਜਿਹੜਾ ਉਹ ਜੁੜਦਾ ਆ ਤੇ ਫਿਰ ਆਪਾਂ ਇਸ ਗੱਲ ਨੂੰ ਅੱਗੇ ਜਿਹੜੀ ਉਹ ਵਧਾਵਾਂਗੇ। ਤੇ ਉਨੀ ਦੇਰ ਤੱਕ ਆਪਾਂ ਇਸ ਤੋਂ ਅਗਲੀ ਖਬਰ ਆ ਉਸ ਦੇ ਵੱਲ ਜੇ ਵੱਧਦੇ ਜਾਈਏ ਤਾਂ ਇਹ ਇਸ ਟਾਈਮ ਮੰਗ ਕਰ ਰਹੇ ਨੇ ਸਾਬਕਾ ਰਾਸ਼ਟਰਪਤੀ ਟਰੰਪ ਦਾ ਜਿਹੜਾ ਮੁੰਡਾ ਹੈ ਡੋਨਲਡ ਟਰੰਪ ਜੂਨੀਅਰ ਉਹ ਕਹਿੰਦਾ ਆ ਵੀ ਯੂਕਰੇਨ ਨੂੰ ਹੋਰ ਕਿਸੇ ਵੀ ਤਰੀਕੇ ਦੀ ਜਿਹੜੀ ਮਨੀ ਆ ਉਹ ਨਾ ਦਿੱਤੀ ਜਾਵੇ। ਕਹਿੰਦੇ ਉਹਨੇ ਇਹ ਦਾਅਵਾ ਕੀਤਾ ਡੋਨਲਡ ਟਰੰਪ ਜੂਨੀਅਰ ਨੇ ਵੀ ਜਿਹੜੀ ਯੂਕਰੇਨ ਆ ਉਹ ਦੁਨੀਆ ਦੀ ਵਨ ਆਫ ਦਾ ਮੋਸਟ ਕਰਪਟ ਕੰਟਰੀਜ਼ ਦੇ ਵਿੱਚੋਂ ਇੱਕ ਹੈਗੀ ਆ। ਸੋ ਇਹ ਜਿਹੜੀ ਇਸ ਟਾਈਮ ਚੀਜ਼ ਉਹਨਾਂ ਨੇ ਆਖੀ ਆ। ਕੱਲ ਹੀ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਆ ਉਹਨਾਂ ਨੇ ਕਾਂਗਰਸ ਨੂੰ ਆਖਿਆ ਸੀਗਾ ਵੀ $33 ਬਿਲੀਅਨ ਦਾ ਜਿਹੜਾ ਪੈਕੇਜ ਆ ਉਹ ਯੂਕਰੇਨ ਦੇ ਲਈ ਪਾਸ ਕਰੋ ਤਾਂ ਜੋ ਆਪਾਂ ਉਹਨਾਂ ਦੀ ਮਦਦ ਜਿਹੜੀ ਆ ਉਹ ਕਰ ਸਕੀਏ। ਸੋ ਇਸ ਦੇ ਉੱਤੇ ਡੋਨਲਡ ਟਰੰਪ ਜੂਨੀਅਰ ਨੇ ਕਿਹਾ ਆ ਵੀ ਇਹ ਯੂਕਰੇਨ ਸਭ ਤੋਂ ਮੋਸਟ ਕਰਪਟ ਕੰਟਰੀ ਆ। ਸੋ ਇਸ ਨੂੰ ਨਾ ਜਿਹੜੇ ਪੈਸੇ ਆ ਉਹ ਦਿੱਤੇ ਜਾਣ, $9 ਜਿਹੜੇ ਉਹ ਦਿੱਤੇ ਜਾਣ। ਸੋ ਯੂਕਰੇਨ ਦੀ ਫੰਡਿੰਗ ਪਿਛਲੇ ਕਾਰਜਕਾਲ ਦੇ ਵਿੱਚ ਟਰੰਪ ਹੁਣਾਂ ਨੇ ਘਟਾ ਦਿੱਤੀ ਸੀ, ਰੋਕ ਦਿੱਤੀ ਸੀ। ਉਹਨਾਂ ਨੇ ਉਦੋਂ ਜ਼ੈਲੈਂਸਕੀ ਨੂੰ ਕਿਹਾ ਸੀ ਵੀ ਤੂੰ ਮੈਨੂੰ ਸਾਡੇ ਜਿਹੜੇ ਵਿਰੋਧੀ ਹੈਗੇ ਆ ਬਾਈਡਨ ਡੈਮੋਕ੍ਰੇਟਸ ਆ ਉਹਨਾਂ ਦੇ ਖਿਲਾਫ ਕੋਈ ਡਰਟ ਦੇ ਫਿਰ ਤੈਨੂੰ ਫੰਡਿੰਗ ਦੇਵਾਂਗੇ। ਪਰ ਉਹਨਾਂ ਨੇ ਉਸ ਟਾਈਮ ਦੇ ਉੱਤੇ ਫੰਡਿੰਗ ਰੋਕ ਦਿੱਤੀ ਜਿਸ ਤੋਂ ਬਾਅਦ ਦੇ ਵਿੱਚ ਇੰਪੀਚਮੈਂਟ ਦਾ ਦੌਰ ਵੀ ਟਰੰਪ ਹੁਣਾਂ ਦਾ ਜਿਹੜਾ ਉਹ ਚੱਲਿਆ ਸੀ ਤੇ ਅੱਜ ਆਪਾਂ ਦੇਖ ਰਹੇ ਹਾਂ ਯੂਕਰੇਨ ਕਿਸ ਹਾਲਾਤ ਦੇ ਵਿੱਚ ਪਹੁੰਚ ਚੁੱਕਾ ਹੈਗਾ। ਸੋ ਉਹਨਾਂ ਨੂੰ ਮਦਦ ਦੇਣ ਤੋਂ ਇੱਕ ਵਾਰੀ ਫਿਰ ਕਹਿ ਰਹੇ ਆ ਵੀ ਨਾ ਜਿਹੜੀ ਉਹ ਮਦਦ ਕੀਤੀ ਜਾਵੇ ਟਰੰਪ ਜੂਨੀਅਰ। ਜੀ ਹਰਜੋਤ ਸਿੰਘ ਜੀ, ਤੁਹਾਡੀ ਜਿਹੜੀ ਖਬਰ ਆ ਵਰਜਨ ਆਈਲੈਂਡ ਵਾਲੀ ਉਹ ਵਿੱਚ ਹੀ ਜਿਹੜੀ ਉਹ ਰਹਿ ਗਈ ਸੀਗੀ ਕਿਉਂਕਿ ਕਨੈਕਸ਼ਨ ਲਾਸ ਹੋ ਗਿਆ ਸੀ। ਜੇ ਤੁਸੀਂ ਉਸ ਨੂੰ ਪੂਰਾ ਕਰ ਦਿਓ। ਜੀ ਬਿਲਕੁਲ, ਜਿਹੜੇ ਵਰਜਨ ਆਈਲੈਂਡ ਦੇ ਪ੍ਰੀਮੀਅਰ ਆ ਉਹਨਾਂ ਨੂੰ ਅਰੈਸਟ ਕੀਤਾ ਗਿਆ US ਡਰੱਗ ਐਨਫੋਰਸਮੈਂਟ ਵੱਲੋਂ। ਕਹਿੰਦੇ ਪਈ ਉਹ 에ਅਰਪੋਰਟ ਦੇ ਉੱਤੇ ਜਿਹੜੀ ਆ ਕੋਕੀਨ ਲਿਆ ਰਹੇ ਸੀ। ਬ੍ਰਿਟਿਸ਼ ਵਰਜਨ ਆਈਲੈਂਡ ਦੇ ਪ੍ਰੀਮੀਅਰ ਐਂਡਰਿਊ ਫੈਹੀ ਇਹ ਉੱਥੇ ਦੇ ਟੌਪ ਦੇ ਗਵਰਨਮੈਂਟ ਆਫੀਸ਼ੀਅਲ ਆ ਜਿਨ੍ਹਾਂ ਨੂੰ ਮਿਆਮੀ ਦੇ ਵਿੱਚ ਅਰੈਸਟ
ਕੀਤਾ ਗਿਆ ਹੈਗਾ ਆ। ਕਹਿੰਦੇ ਪਈ ਜਿਹੜਾ ਵੀ ਬੰਦਾ ਕੋਈ USA ਦੇ ਵਿੱਚ ਡਰੱਗ ਲੈ ਕੇ ਆਉਂਦਾ ਆ, ਉਹ ਅਕਾਊਂਟੇਬਲ ਹੈਗਾ ਆ, ਨੋ ਮੈਟਰ ਉਹ ਕਿਹੜੀ ਵੀ ਪੋਜੀਸ਼ਨ ਦੇ ਉੱਤੇ ਹੋਵੇ। ਜੀ ਅਗਲੀ ਗੱਲ ਕਰਦੇ ਜਾਈਏ, ਟਰੈਵਰ ਰੀਡ ਮਰੀਨ ਜਿਹੜਾ ਕੱਲ ਵਾਪਸ ਪਰਤ ਗਿਆ, ਜਿਸ ਨੂੰ ਰੂਸ ਦੇ ਵਿੱਚ ਹਿਰਾਸਤ 'ਚ ਰੱਖਿਆ ਹੋਇਆ ਸੀ 2019 ਤੋਂ ਲੈ ਕੇ ਹੁਣ ਤੱਕ। ਅੱਜ ਜਿਹੜੇ ਉਸਦੇ ਮਾਪੇ ਜੋ ਰੀਡ ਤੇ ਉਸਦੀ ਜਿਹੜੀ ਮਦਰ ਆ, ਉਹ ਗੁੱਡ ਮਾਰਨਿੰਗ ਅਮਰੀਕਾ ਸ਼ੋਅ ਦੇ ਵਿੱਚ ਪਹੁੰਚੇ ਸੀ। ਉਸ ਇੰਟਰਵਿਊ ਦੇ ਦੌਰਾਨ ਉਹਨਾਂ ਨੇ ਇਹ ਕਿਹਾ ਵੀ ਅਸੀਂ ਇਹ ਮਹਿਸੂਸ ਕਰਦੇ ਹਾਂ ਵੀ ਪ੍ਰੈਜ਼ੀਡੈਂਟ ਬਾਈਡਨ ਆ, ਉਹਨਾਂ ਨੇ ਉਹਨਾਂ ਦੇ ਮੁੰਡੇ ਦੀ, ਸਾਬਕਾ ਮਰੀਨ ਦੀ ਜਿਹੜੀ ਜਾਨ ਆ ਉਹ ਬਚਾਈ ਹੋਵੇ। ਕਹਿੰਦੇ ਅਲਟੀਮੇਟਲੀ ਇਟ ਵਾਜ਼ ਪ੍ਰੈਜ਼ੀਡੈਂਟ ਬਾਈਡਨ ਜਿਨ੍ਹਾਂ ਨੇ ਇਹਨਾਂ ਨੂੰ ਬਚਾਇਆ ਹੈਗਾ ਆ। ਸੋ ਟਰੈਵਰ ਰੀਡ ਦੀ ਜਿਹੜੀ ਫੈਮਿਲੀ ਆ, ਉਹਨਾਂ ਨੇ ਮੁਲਾਕਾਤ ਕੀਤੀ ਸੀ ਵੀਰਵਾਰ ਨੂੰ ਕੁਛ ਘੰਟਿਆਂ ਦੇ ਲਈ। ਉਸਦੀ ਮਾਤਾ ਜਿਹੜੀ ਪੌਲਾ ਰੀਡ ਆ, ਉਹ ਭਾਵੁਕ ਜਿਹੜੀ ਉਹ ਹੋਈ। ਉਸਨੇ ਕਿਹਾ ਉਸ ਨੂੰ ਇੱਕ ਹਿਸਾਬ ਦੇ ਨਾਲ ਜੱਫੀ ਪਾਉਣ ਦਾ ਮੌਕਾ ਮਿਲਿਆ, ਕਿਹਾ ਵੀ ਇਹ ਬਿਲਕੁਲ ਸਵਰਗ ਵਾਂਗੂ ਮੈਨੂੰ ਮਹਿਸੂਸ ਹੋ ਰਿਹਾ ਹੈਗਾ ਆ। ਰੀਡ ਰਸ਼ੀਆ ਦੇ ਵਿੱਚ ਆਪਣੀ ਗਰਲਫ੍ਰੈਂਡ ਦੇ ਨਾਲ ਟ੍ਰਿਪ ਦੇ ਉੱਤੇ ਗਿਆ ਸੀ, ਵਿਜ਼ਿਟ ਕਰ ਰਿਹਾ ਸੀ, ਤੇ ਉੱਥੇ ਰਸ਼ੀਅਨ ਅਥਾਰਟੀਜ਼ ਨੇ ਕਥਿਤ ਤੌਰ ਦੇ ਉੱਤੇ ਇਹ ਦਾਅਵਾ ਕੀਤਾ ਵੀ ਇਸ ਨੇ ਪੁਲਿਸ ਕਾਰ ਦਾ ਵੀਲ ਜਿਹੜਾ ਉਹ ਗ੍ਰੈਬ ਕੀਤਾ ਤੇ ਪੁਲਿਸ ਅਫਸਰ ਨੂੰ ਅਰੈਸਟ ਕੀਤਾ ਜਦ ਇਸ ਨੇ ਦਾਰੂ ਪੀਤੀ ਹੋਈ ਸੀ। ਉਸ ਤੋਂ ਬਾਅਦ 'ਚ ਇਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਸੀ। ਇਸ ਨੂੰ ਛਡਾਉਣ ਦੀਆਂ ਕੋਸ਼ਿਸ਼ਾਂ ਲੰਮੇ ਸਮੇਂ ਤੋਂ ਇਹਦੇ ਮਾਪੇ ਦੇ ਦੁਆਰਾ ਜਿਹੜੀਆਂ ਚੱਲ ਰਹੀਆਂ ਸੀ, ਤੇ ਆਖਿਰਕਾਰ ਕੱਲ ਜਿਹੜਾ ਸਾਬਕਾ ਮਰੀਨ ਰੀਡ ਆ, ਉਹ ਵਾਪਸ ਪਰਤਣ ਦੇ ਵਿੱਚ ਕਾਮਯਾਬ ਹੋਇਆ। ਇੱਧਰਲੇ ਪਾਸੋਂ ਵੀ ਇੱਕ ਰੂਸੀ ਜਿਹੜਾ ਆ ਬੰਦਾ ਆ, ਉਸ ਨੂੰ ਛੱਡਿਆ ਗਿਆ ਸੀਗਾ ਪ੍ਰਿਜ਼ਨਰ ਐਕਸਚੇਂਜ ਪ੍ਰੋਗਰਾਮ ਦੇ ਤਹਿਤ। ਜੀ ਅਗਲੀ ਖਬਰ, ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੇ ਸੰਬੰਧ ਦੇ ਵਿੱਚ ਹਰ ਵਾਰੀ ਉਹ ਕਿਤੇ ਨਾ ਕਿਤੇ ਜਿਹੜਾ ਆ ਉਹ ਗਲਤ ਸ਼ਬਦ ਬੋਲ ਦਿੰਦੇ ਆ। ਕੱਲ ਕਹਿੰਦੇ ਪਈ $33 ਬਿਲੀਅਨ ਜਿਹੜਾ ਯੂਕਰੇਨ ਦੇ ਲਈ ਪੈਕੇਜ ਆ, ਉਹਨਾਂ ਨੇ ਕਾਂਗਰਸ ਤੋਂ ਅਪਰੂਵ ਕਰਾਉਣਾ, ਉਹਦੇ ਸੰਬੰਧ ਦੇ ਵਿੱਚ ਪ੍ਰੈਸ ਕਾਨਫਰੰਸ ਕਰ ਰਹੇ ਸੀ, ਜਿੱਥੋਂ ਉਹਨਾਂ ਨੇ ਇੱਕ ਕਲੈਪਟੋਕ੍ਰੇਸੀ ਸ਼ਬਦ ਨੂੰ ਉਹ ਪ੍ਰੋਨਾਊਂਸ ਨਹੀਂ ਕਰ ਸਕੇ। ਬਾਰ-ਬਾਰ ਉਹਨਾਂ ਨੇ ਜਿਹੜੀ ਕੋਸ਼ਿਸ਼ ਕੀਤੀ ਹੈਗੀ ਆ। ਪ੍ਰੈਜ਼ੀਡੈਂਟ ਬਾਈਡਨ ਹੁਣੀ 79 ਸਾਲਾਂ ਦੇ ਹੋ ਗਏ ਆ। ਕਈ ਵਾਰੀ ਉਹ ਇੱਦਾਂ ਦੀ ਜਿਹੜੀ ਸਿਚੁਏਸ਼ਨ ਦੇ ਵਿੱਚ ਫਸੇ ਹੈਗੇ ਆ। ਜੀ ਬਾਈਡਨ ਗੈਫ ਜਿਹੜਾ ਅਕਸਰ ਇੱਕ ਸ਼ਬਦ ਵਰਤਿਆ ਜਾਂਦਾ ਆ ਜਦੋਂ ਵੀ ਕਿਸੇ ਚੀਜ਼ ਨੂੰ ਉਲਟ ਪੁਲਟ ਜਿਹੜਾ ਉਹ ਬੋਲ ਜਾਂਦੇ ਆ। ਇਸੇ ਚੀਜ਼ਾਂ ਤੋਂ ਬਾਅਦ ਦੇ ਵਿੱਚ ਆਪਾਂ ਦੇਖਦੇ ਹਾਂ ਵੀ ਡਿਮੈਂਸ਼ੀਆ ਦੀਆਂ ਗੱਲਾਂ ਇਹਨਾਂ ਦੇ ਨਾਲ ਜੋੜ ਕੇ ਜਿਹੜੀਆਂ ਆ ਉਹ ਦੇਖੀਆਂ ਜਾਂਦੀਆਂ ਆ। ਪਰ ਇੱਦਾਂ ਦੀਆਂ ਗਲਤੀਆਂ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਆ ਕਾਫੀ ਥਾਵਾਂ ਦੇ ਉੱਤੇ, ਕਈ ਜਗ੍ਹਾ ਦੇ ਉੱਤੇ ਬਾਰ-ਬਾਰ ਜਿਹੜੀਆਂ ਉਹ ਕਰ ਰਹੇ ਨੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕਹਿੰਦੇ ਇੱਕ ਸਾਬਕਾ ਮਰੀਨ, ਪਹਿਲਾ US ਸਿਟੀਜ਼ਨ ਜਿਹੜਾ ਉਹ ਮੰਨਿਆ ਜਾ ਰਿਹਾ ਵੀ ਉਹ ਪਹਿਲਾ US ਸਿਟੀਜ਼ਨ ਆ ਜਿਹੜਾ ਰੂਸ ਤੇ ਯੂਕਰੇਨ ਦੀ ਵਾਰ ਦੇ ਵਿੱਚ ਉਹ ਮਰਿਆ ਆ। ਵਿਲੀ ਜੋਸਫ ਕੈਂਸਲ ਨਾਂ ਦਾ 22 ਸਾਲਾਂ ਦਾ ਇਹ ਸਾਬਕਾ ਮਰੀਨ ਉੱਥੇ ਜੰਗ ਲੜਨ ਦੇ ਲਈ ਗਿਆ ਹੋਇਆ ਸੀਗਾ, ਕਿਉਂਕਿ ਯੂਕਰੇਨ ਨੇ ਕਿਹਾ ਸੀਗਾ ਵੀ ਆਓ ਜਿੰਨੇ ਵੀ ਸਾਡੇ ਲਈ ਲੜਾਈ ਕਰਨੀ ਆ ਉਹ ਆ ਕੇ ਕਰੇ। ਮਿਲਟਰੀ ਕੰਟਰੈਕਟਿੰਗ ਕੰਪਨੀ ਦੇ ਲਈ ਇਹ ਕੰਮ ਕਰਦਾ ਸੀ, ਜਿਨ੍ਹਾਂ ਨੇ ਇਸ ਨੂੰ ਯੂਕਰੇਨ ਦੇ ਵਿੱਚ ਘੱਲਿਆ ਸੀਗਾ। ਸੋ ਇਹ ਕਹਿੰਦੇ ਵੀ ਯੂਕਰੇਨੀਅਨ ਫੋਰਸਿਸ ਦੇ ਨਾਲ ਮਿਲ ਕੇ ਲੜਾਈ ਲੜ ਰਿਹਾ ਸੀਗਾ, ਉੱਥੇ ਯੁੱਧ ਦੇ ਵਿੱਚ ਦਾਖਲ ਸੀਗਾ, ਤੇ ਕਹਿੰਦੇ ਵੀ ਪਹਿਲਾ US ਸਿਟੀਜ਼ਨ ਇਹ ਇਸ ਟਾਈਮ ਦੱਸਿਆ ਜਾ ਰਿਹਾ ਵੀ ਨੋਨ ਆ, ਪਤਾ ਲੱਗਾ ਆ ਵੀ ਕੰਬੈਟ ਦੇ ਦੌਰਾਨ ਇਸ ਦੀ ਮੌਤ ਹੋਈ ਹੈਗੀ ਆ। ਸੋ ਇਹ ਜਿਹੜੀ ਉਸਦੀ ਮਾਤਾ ਰਿਬੈਕਾ ਕਬਰੇਰਾ, ਉਸਨੇ CNN ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਸੀਗਾ ਵੀ ਸੋਮਵਾਰ ਵਿਲੀ ਜੋਸਫ ਕੈਂਸਲ ਦੀ ਮੌਤ ਹੋ ਗਈ ਸੀ। ਅਗਲੀ ਖਬਰ, ਕੈਲੀਫੋਰਨੀਆ ਜਿਹੜੀ ਆ ਰੇਲ ਅਥਾਰਟੀ ਆ, ਉਹਦੇ ਸੰਬੰਧ ਦੇ ਵਿੱਚ ਕਹਿੰਦੇ ਵੀ 90 ਮੀਲ ਦਾ ਸਟ੍ਰੈਚ ਕੈਲੀਫੋਰਨੀਆ ਜਿਹੜੀ ਹਾਈ ਸਪੀਡ ਰੇਲ ਬਣਨੀ ਹੈਗੀ ਆ, ਸੈਨੋਜ਼ੇ ਟੂ ਮਰਸਡ, ਉਹ ਅਪਰੂਵ ਕਰ ਦਿੱਤਾ ਗਿਆ ਹੈਗਾ। ਫ੍ਰਿਜ਼ਨੋ ਦੇ ਕੋਲ ਵੀ ਬਹੁਤ ਲੰਮਾ ਸਟ੍ਰੈਚ ਬਣ ਚੁੱਕਾ ਹੈਗਾ। ਅਲਟੀਮੇਟਲੀ ਸੈਨ ਫਰਾਂਸਿਸਕੋ ਨੂੰ ਲਾਸ ਐਂਜਲਸ ਦੇ ਨਾਲ ਜੋੜਨ ਦੀ ਗੱਲ ਆ ਹਾਈ ਸਪੀਡ ਰੇਲ ਦੇ ਨਾਲ, ਪਰ ਇਸ ਪ੍ਰੋਜੈਕਟ ਦੇ ਉੱਤੇ 5 ਟਾਈਮਸ ਜ਼ਿਆਦਾ ਪੈਸੇ ਲੱਗ ਚੁੱਕੇ ਹੈਗੇ ਆ ਜਿੰਨਾ ਇਹ ਐਕਸਪੈਕਟ ਕੀਤਾ ਸੀ। ਸੋ ਜਿਹੜੀ ਅਥਾਰਟੀ ਹੈਗੀ ਆ ਹਾਈ ਸਪੀਡ ਰੇਲ ਅਥਾਰਟੀ, ਉਹਨਾਂ ਦੇ ਬੋਰਡ ਆਫ ਡਾਇਰੈਕਟਰਸ ਨੇ ਸਰਟੀਫਾਈਡ ਕਰਤੀ ਆ ਫਾਈਨਲ ਇਨਵਾਇਰਮੈਂਟਲ ਇੰਪੈਕਟ ਰਿਪੋਰਟ ਤੇ ਇਨਵਾਇਰਮੈਂਟਲ ਇੰਪੈਕਟ ਸਟੇਟਮੈਂਟ
ਜਿਹਦੇ ਨਾਲ 400 ਮੀਲ ਦਾ ਜਿਹੜਾ ਇਹ ਕਲੀਅਰੈਂਸ ਹੋਊਗੀ ਪ੍ਰੋਜੈਕਟ 500 ਮੀਲ ਫੇਜ਼ 1 ਜਿਹੜਾ ਹੈਗਾ ਆ ਸੈਨ ਫਰਾਂਸਿਸਕੋ ਟੂ ਲਾਸ ਐਂਜਲਸ ਐਨਾਹਿਮ ਤੱਕ ਇਹ ਜੁੜੂਗਾ। ਇੱਥੋਂ ਹੁਣ 90 ਮੀਲ ਦਾ ਸੈਨੋਜ਼ੇ ਟੂ ਮਰਸਡ ਦਾ ਉਹਨਾਂ ਨੇ ਅਪਰੂਵ ਕੀਤਾ ਆ। ਇਹ ਦੇਖੋ ਕੰਪਲੀਟ ਕਦੋਂ ਹੁੰਦਾ, ਪਰ ਅਲਟੀਮੇਟਲੀ ਕੋਸ਼ਿਸ਼ ਜ਼ਰੂਰ ਚੱਲ ਰਹੀ ਹੈਗੀ ਆ। ਜੀ, ਇਹਦੇ ਵਿੱਚ ਬਹੁਤ ਸਾਰੀਆਂ ਕਹਿੰਦੇ ਟਨਲਸ ਅੰਡਰ ਦਾ ਮਾਊਂਟੇਨਸ ਇਦਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਆਉਣੀਆਂ ਹੈਗੀਆਂ ਆ। ਸੋ ਉਸ ਦਾ ਅਪਰੂਵਲ ਜਿੱਦਾਂ ਤੁਸੀਂ ਕਿਹਾ ਵੀ ਉਹ ਦੇ ਦਿੱਤਾ ਗਿਆ ਆ। ਪਰ ਇਸ ਨੂੰ ਸੁਣਦਿਆਂ ਨੂੰ 10 ਸਾਲ ਤੋਂ ਵੱਧ ਦਾ ਸਮਾਂ ਆਪਾਂ ਨੂੰ ਹੋ ਗਿਆ ਆ। ਪਰ ਚਲੋ ਜਿੱਦਾਂ ਤੁਸੀਂ ਕਿਹਾ ਵੀ ਆਪਾਂ ਇੱਥੇ ਫਰੈਜ਼ਨੋ ਜਿੱਥੇ ਰਹਿੰਦੇ ਆ, ਇੱਥੇ ਕਾਫੀ ਕੰਮ ਆਲਰੇਡੀ ਹੋ ਚੁੱਕਾ ਆ। ਪਹਿਲੋਂ ਮਰਸੈਡ ਤੋਂ ਬੇਕਰਸਫੀਲਡ ਤੱਕ ਇਸ ਸਟ੍ਰੈਚ ਦੀ ਪ੍ਰਵਾਨਗੀ ਮਿਲੀ ਸੀ। ਇੱਕ ਟਾਈਮ ਦੇ ਉੱਤੇ ਤਾਂ ਇੱਦਾਂ ਲੱਗ ਰਿਹਾ ਸੀ ਵੀ ਇਹ ਸਾਰਾ ਕੁਝ ਠੰਡੇ ਬਸਤੇ ਦੇ ਵਿੱਚ ਪੈ ਜਾਊਗਾ, ਵੀ ਇੰਨੇ ਬਿਲੀਅਨਸ ਆਫ ਡਾਲਰ ਜਿਹੜੇ ਖਰਚੇ ਗਏ ਆ ਉਹ ਕਿਸੇ ਤਣ ਪੱਤਣ ਨਹੀਂ ਲੱਗਣਗੇ। ਪਰ 5 ਗੁਣਾ ਵੱਧ ਆਲਰੇਡੀ ਖਰਚਾ ਇਸ ਦੇ ਉੱਤੇ ਆਉਣ ਦੇ ਅਸਾਰ ਹੈਗੇ ਆ ਤੇ ਖਰਚਾ ਵੱਧ ਹੋ ਰਿਹਾ ਆ। ਪਰ ਜੇ ਜੁੜ ਜਾਂਦਾ ਹੈ ਹਰਜੋਤ ਸਿੰਘ ਜੀ LA ਤੋਂ ਲੈ ਕੇ ਸੈਨ ਫਰਾਂਸਿਸਕੋ ਤੱਕ, ਤਾਂ ਬਹੁਤ ਸਾਰੇ ਲੋਕਾਂ ਨੂੰ ਬੜੀ ਰਾਹਤ ਹੋਊਗੀ। ਜਿਹੜੇ ਮਿਡਲ ਆਫ ਸ਼ਹਿਰ ਜਿਹੜੇ ਕਹਿ ਲਓ ਵੀ ਫਰੈਜ਼ਨੋ ਹੋ ਗਿਆ, ਚਾਹੇ ਇਸ ਜਿਹੜੀ ਸੈਂਟਰਲ ਵੈਲੀ ਆ, ਇਸ ਦੀ ਕੀਮਤ ਆਲਰੇਡੀ ਜਿਹੜੀ ਵਧੀ ਹੋਈ ਆ ਹੋਰ ਵੀ ਜ਼ਿਆਦਾ ਵੱਧ ਜੂਗੀ। ਵੀ ਕੋਈ ਵੀ ਫਿਰ ਉਹ ਮਹਿੰਗੇ ਸ਼ਹਿਰਾਂ ਦੇ ਵਿੱਚ ਸ਼ਾਇਦ ਰਹਿਣਾ ਪਸੰਦ ਨਾ ਕਰੇ ਤੇ ਵਾਕਿਆ ਹੀ ਜੇ ਅੱਧੇ ਪੌਣੇ ਘੰਟੇ 'ਚ ਜਾਂ 1 ਘੰਟੇ 'ਚ ਇਹ ਸਫ਼ਰ ਤੈਅ ਹੋ ਜਾਂਦਾ ਹੋਵੇ। ਸੋ ਲੈਟਸ ਸੀ ਕੀ ਬਣਦਾ ਆ। 10 ਸਾਲ ਆਲਰੇਡੀ ਲੱਗ ਗਏ ਆ, ਜੇ ਅਗਲੇ 10 ਸਾਲਾਂ 'ਚ ਵੀ ਪੂਰਾ ਹੋ ਜਾਊਗਾ ਮੈਂ ਕਹੂੰਗਾ ਵੀ ਤਾਂ ਵੀ ਬੜੀ ਬੱਲੇ ਬੱਲੇ ਆ ਇਹ ਹੋਊਗੀ। ਜੀ ਪਰ ਲੈਟਸ ਸੀ ਬਣਦਾ ਕੀ ਆ। ਕੰਮ ਬੜਾ ਸਲੋ ਧੀਮੀ ਗਤੀ ਦੇ ਨਾਲ ਜਿਹੜਾ ਉਹ ਚੱਲ ਰਿਹਾ ਜੀ ਹੈਗਾ ਆ। ਸੈਂਟਰਲ ਵੈਲੀ ਦੇ ਵਿੱਚ 119 ਮੀਲ ਦੇ ਜਿਹੜੀ ਲੰਮੀ ਰੇਲਵੇ ਲਾਈਨ ਆ ਉਹਦੇ ਉੱਤੇ 35 ਐਕਟਿਵ ਜੌਬ ਸਾਈਟਸ ਦੇ ਉੱਤੇ ਕੰਮ ਹੋ ਰਿਹਾ ਹੈ। ਅਲਟੀਮੇਟਲੀ ਜਦੋਂ ਇਹ ਕੰਪਲੀਟ ਹੋ ਗਿਆ ਤੇ ਕਹਿੰਦੇ ਵੀ ਸੈਨੋਜ਼ੇ ਤੋਂ ਫ੍ਰਿਜ਼ਨੋ 1 ਘੰਟੇ ਦੇ ਵਿੱਚ ਤੁਸੀਂ ਪਹੁੰਚ ਜਾਇਆ ਕਰੋਗੇ। ਵਾਓ! ਜੀ, ਗੱਡੀ ਦੇ ਉੱਤੇ ਆਪਾਂ ਨੂੰ 2.5 ਘੰਟੇ ਜਿਹੜੇ ਆ ਉਹ ਇਸ ਟਾਈਮ ਲੱਗਦੇ ਨੇ। ਉਹ ਵੀ ਜੇ ਆਪਾਂ ਸਟਾਪ ਨਹੀਂ ਕਰਦੇ ਨਹੀਂ ਤਾਂ ਨਹੀਂ ਤਾਂ ਜੀ। 3 ਘੰਟੇ ਲੱਗ ਜਾਂਦੇ ਆ already। ਜੀ, ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰੀਏ ਸੈਕਰਾਮੈਂਟੋ ਦੇ ਵਿੱਚ ਜਿਹੜਾ ਹੋਮਲੈਂਸ ਐਨਕੈਂਪਮੈਂਟ 6 ਮਹੀਨੇ ਪਹਿਲਾਂ ਕਹਿੰਦੇ ਜਿਹੜੀ ਕਲੀਅਰ ਕੀਤੀ ਗਈ ਸੀਗੀ, ਕੈਲੀਫੋਰਨੀਆ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ, ਕੈਲਟ੍ਰੇਨਸ ਤੇ ਹੋਰ ਜਿਹੜੀਆਂ ਲੋਕਲ ਅਧਿਕਾਰੀ ਆ ਉਹਨਾਂ ਦੀ ਮਦਦ ਦੇ ਨਾਲ ਉਹ ਕਹਿੰਦੇ ਵੀ ਮੁੜ ਦੁਬਾਰਾ ਵਾਪਸ ਆ ਚੁੱਕੀ ਆ। ਸੋ ਉੱਥੇ ਉਹਨਾਂ ਨੇ ਮੁੜ ਬਸੇਰਾ ਜਿਹੜਾ ਆ ਉਹ ਕਰ ਲਿਆ। ਟੈਂਟ ਤੰਬੂ ਜਿਹੜੇ ਉਹ ਲੱਗੇ ਤੁਹਾਨੂੰ ਨਜ਼ਰ ਆਉਣਗੇ। ਡਾਕਟਰ ਜੈਨੀ ਐਪਕਿਨ ਉਹਨਾਂ ਨੇ ਕਿਹਾ ਵੀ ਅਸੀਂ ਇਹਨਾਂ ਦੇ ਨਾਲ ਸਿੰਪੈਥੈਟਿਕ ਤਾਂ ਹੈਗੇ ਆ ਹੋਮਲੈਸ ਕਮਿਊਨਿਟੀ ਦੇ ਨਾਲ, ਪਰ ਕਹਿੰਦੇ ਵੀ ਇਹ ਬਹੁਤ ਵੱਡਾ ਸੇਫਟੀ ਕੰਸਰਨ ਆ। ਬੀਤੇ ਦਿਨਾਂ ਦੇ ਵਿੱਚ ਸਿਆਰਾ ਕਲੱਬ ਜਿਹੜਾ ਕਿ ਆਪਣੀਆਂ ਪਾਲਿਸੀਜ਼ ਦੇ ਵਿੱਚ ਬਹੁਤ ਲਿਬਰਲ, ਸਭ ਤੋਂ ਲਿਬਰਲ ਕਲੱਬਸ ਦੇ ਵਿੱਚੋਂ ਇੱਕ ਜਿਹੜਾ ਉਹ ਮੰਨਿਆ ਜਾਂਦਾ ਆ, ਉਹਨਾਂ ਨੇ ਕਿਹਾ ਵੀ ਇਹ ਜਿਹੜੇ ਹੋਮਲੈਸ ਇਨਕੈਂਪਮੈਂਟਸ ਤੇ ਜਿਹੜੇ ਹੋਰ ਚੀਜ਼ਾਂ ਦੇ ਨਾਲ ਜਿੰਨੀਆਂ ਬੁਸ਼ ਫਾਇਰਸ ਤੇ ਹੋਰ ਚੀਜ਼ਾਂ ਲੱਗ ਰਹੀਆਂ ਆ ਉਹ ਵੀ ਇੱਕ ਖਤਰੇ ਦਾ ਕਾਰਨ ਬਣਦਾ ਜਾ ਰਿਹਾ ਆ। ਸੋ ਸੇਫਟੀ ਕੰਸਰਨਸ ਲੋਕਾਂ ਦੇ ਲਈ ਵੀ, ਇਹ ਜਿਹੜੇ ਰਹਿ ਰਹੇ ਆ ਇਹਨਾਂ ਇਨਕੈਂਪਮੈਂਟਸ ਦੇ ਵਿੱਚ ਉਹਨਾਂ ਦੇ ਲਈ ਵੀ, ਤੇ ਵਾਤਾਵਰਣ ਦੇ ਲਈ ਹੋਰ ਕਈ ਚੀਜ਼ਾਂ ਦਾ ਜਿਹੜਾ ਨੁਕਸਾਨ ਆ ਇਸ ਦੇ ਵਿੱਚ ਹੋ ਰਿਹਾ। ਕੈਲਟਰਨਸ ਨੇ ਅਕਤੂਬਰ ਮਹੀਨੇ ਦੇ ਵਿੱਚ ਇਹ ਜਿਹੜਾ ਕੈਲਟਰਨਸ ਦੀ ਜਿਹੜੀ ਥਾਂ ਪੈਂਦੀ ਹੈ 29 ਸਟਰੀਟ ਤੇ ਬਿਜ਼ਨਸ 80 ਆਉਂਦਾ ਆ, ਉਹਦੇ ਦਰਮਿਆਨ ਇਸ ਨੂੰ ਖਾਲੀ ਕਰਵਾਇਆ ਸੀ ਤੇ ਮੁੜ ਹੁਣ ਜਿਹੜੇ ਕੈਂਪਸ ਆ ਟੈਂਟਸ ਆ ਉੱਥੇ ਆਪਾਂ ਨੂੰ ਦੇਖਣ ਨੂੰ ਮਿਲ ਰਹੇ ਹੈਗੇ ਆ। ਸੋ ਕੈਲਟਰਨਸ ਵਾਲਿਆਂ ਨੇ ਕਿਹਾ ਆ ਵੀ ਅਸੀਂ ਲਗਾਤਾਰ ਕੰਮ ਕਰ ਰਹੇ ਹਾਂ ਆਪਣੇ ਪਾਰਟਨਰਸ ਦੇ ਨਾਲ, ਲੋਕਲ ਲਾ ਐਨਫੋਰਸਮੈਂਟ, CHP, ਸਿਟੀ ਆਫ ਸੈਕਰਾਮੈਂਟੋ ਦੇ ਨਾਲ, ਵੀ ਇਹ ਜਿਹੜੇ ਐਨਕੈਂਪਮੈਂਟਸ ਆ ਇਹਨਾਂ ਦਾ ਕਲੋਜ਼ਰ ਕੀਤਾ ਜਾਵੇ, ਸਾਈਟਸ ਜਿਹੜੀਆਂ ਉਹ ਕਲੀਨ ਕੀਤੀਆਂ ਜਾਣ। ਸੋ ਕਹਿੰਦੇ ਵੀ ਅਸੀਂ ਸੋਸ਼ਲ ਸਰਵਿਸ ਵਾਲਿਆਂ ਏਜੰਸੀਜ਼ ਦੇ ਨਾਲ ਵੀ ਕੰਮ ਕਰ ਰਹੇ ਹਾਂ ਵੀ ਤਾਂ ਜੋ ਇਹਨਾਂ ਲੋਕਾਂ ਨੂੰ ਜਿਹੜੇ ਹੋਮਲੈਸ ਆ ਉਹਨਾਂ ਨੂੰ ਕਨੈਕਟ ਕੀਤਾ ਜਾਵੇ, ਅਸੈਂਸ਼ੀਅਲ ਸਰਵਿਸਿਜ਼ ਸ਼ੈਲਟਰ ਜਿਹੜਾ ਪ੍ਰਦਾਨ ਕੀਤਾ ਜਾਵੇ। ਪਰ ਕਹਿੰਦੇ ਵੀ ਕਾਫੀ ਮੁਸ਼ਕਿਲ ਦਾ ਸਾਹਮਣਾ ਇਸ ਟਾਈਮ ਕਰਨਾ ਪੈ ਰਿਹਾ ਹੈਗਾ ਆ। ਸੋ ਜਿਹੜੇ ਮੇਅਰ ਆ ਉਹ ਵੀ ਕਹਿੰਦੇ ਵੀ ਬੜੀ ਤੇਜ਼ੀ ਦੇ ਨਾਲ ਕੋਸ਼ਿਸ਼ ਕਰ ਰਹੇ ਆ ਵੀ ਘੱਟੋ ਘੱਟ ਜਿਹੜੀਆਂ ਇਹ 20 ਸਾਈਟਸ ਇਸ ਟਾਈਮ ਆਇਡੈਂਟੀਫਾਈ ਕੀਤੀਆਂ ਗਈਆਂ ਆ ਵੀ ਉਹਨਾਂ ਨੂੰ ਕੁਇਕਲੀ ਓਪਨ ਕਰਕੇ ਇਹਨਾਂ ਨੂੰ ਉੱਥੇ ਮੂਵ ਕੀਤਾ ਜਾਵੇ ਤਾਂ ਜੋ ਇੱਦਾਂ ਦੇ ਇਲੀਗਲ ਇਨਕੈਂਪਮੈਂਟਸ ਆ ਉਹਨਾਂ ਨੂੰ ਰੋਕਿਆ ਜਾ ਸਕੇ। ਜੀ
ਅਗਲੀ ਜਿਹੜੀ ਖਬਰ ਆ ਉਹ ਇਕੋਨਮੀ ਤੇ ਰਿਸੈਸ਼ਨ ਦੇ ਸੰਬੰਧ ਦੇ ਵਿੱਚ ਆ। ਜਿਹੜਾ ਪਿਛਲਾ ਕੁਆਟਰ ਆ ਯੂਐਸਏ ਦੇ ਵਿੱਚ ਉਹਦੇ ਮੁਤਾਬਕ ਜੀਡੀਪੀ ਜਿਹੜੀ ਆ 1.4% ਦੇ ਉੱਤੇ ਜਿਹੜੀ ਚਲੇ ਗਈ ਹੈਗੀ ਆ। ਸੋ ਇਹ ਬਹੁਤ ਹੀ ਘਟ ਗਈ ਆ। ਕੰਜ਼ਿਊਮਰ ਦਾ ਜਿਹੜਾ ਐਕਸਪੈਂਡੀਚਰ ਸੀ ਉਹ 2.7% ਇਨਕਰੀਜ਼ ਹੋਇਆ। ਪਰ ਕਹਿੰਦੇ ਕੰਜ਼ਿਊਮਰ ਦੇ ਵਿੱਚ ਕੌਨਫੀਡੈਂਸ ਇਸ ਟਾਈਮ ਦੇ ਉੱਤੇ ਬਹੁਤ ਘਟਦਾ ਜਾ ਰਿਹਾ ਹੈਗਾ। ਸੋ ਰਿਸੈਸ਼ਨ ਆਉਣ ਦੇ ਪੂਰੇ ਜਿਹੜੇ ਚਾਂਸ ਆ, ਕਈ ਕਹਿੰਦੇ ਵੀ ਰਿਸੈਸ਼ਨ ਆਲਰੇਡੀ ਸ਼ੁਰੂ ਹੋ ਗਿਆ ਆ। ਆਪਾਂ ਪਿਛਲੇ ਦਿਨਾਂ 'ਚ ਵੀ ਦੱਸਿਆ ਸੀ ਵੀ ਯੂਐਸਏ ਦੀਆਂ 3 ਮੇਜਰ ਬੈਂਕ ਗੋਲਡਮੈਨ ਸੈਕਸ, ਡਿਊਚੇ ਬੈਂਕ, ਬੈਂਕ ਆਫ ਅਮਰੀਕਾ, ਉਹਨਾਂ ਨੇ ਤਾਂ ਆਲਰੇਡੀ ਕਹਿੰਦੇ ਵੀ ਪ੍ਰੈਡਿਕਟ ਕਰ ਦਿੱਤਾ ਹੈ ਵੀ ਆਉਣ ਵਾਲੇ 2 ਸਾਲਾਂ ਦੇ ਵਿੱਚ ਬਹੁਤ ਜ਼ਿਆਦਾ ਡਾਊਨ ਟਰਨ ਹੋਊਗਾ। ਰਿਸੈਸ਼ਨ ਦੇ ਵਿੱਚ ਹੁੰਦਾ ਕੀ ਆ ਵੀ ਬਹੁਤ ਸਾਰੇ ਲੋਕ ਜਿਹੜੇ ਆ ਉਹ ਆਪਣੀਆਂ ਜੌਬਸ ਲੂਜ਼ ਕਰ ਜਾਂਦੇ ਹੈਗੇ ਆ। ਲੋਕ ਮਨੀ ਘੱਟ ਸਪੈਂਡ ਕਰਦੇ ਆ ਕਿਉਂਕਿ ਮਹਿੰਗਾਈ ਬਹੁਤ ਹੋਈ ਓ ਆ। ਪਿਛਲੇ ਜਿਹੜੇ ਰਿਸੈਸ਼ਨ ਆਏ ਸੀਗੇ, ਇੱਕ ਰਿਸੈਸ਼ਨ ਤਾਂ ਜਿਹੜਾ ਉਹ ਰੀਅਲ ਸਟੇਟ ਬੇਸ ਦੇ ਉੱਤੇ ਸੀਗਾ। ਇੱਕ ਰਿਸੈਸ਼ਨ ਸੀਗਾ ਉਹ .com ਜਦੋਂ ਬੱਬਲ ਹੋਇਆ ਸੀਗਾ। ਹੁਣ ਵਾਲਾ ਜਿਹੜਾ ਆ ਇਹ ਐਸੈਟ ਬੱਬਲ ਵਾਲਾ ਰਿਸੈਸ਼ਨ ਹੋਊਗਾ। ਸੋ ਐਸੈਟ ਬੱਬਲ ਦਾ ਮਤਲਬ ਕੀ ਆ ਵੀ ਕਹਿੰਦੇ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਪ੍ਰਾਪਰਟੀਆਂ ਖਰੀਦ ਲਈਆਂ ਜਾਂ ਕੁਛ ਵੀ ਜਿਹੜੀਆਂ ਚੀਜ਼ਾਂ ਖਰੀਦ ਲਈਆਂ ਇਸ ਹਿਸਾਬ ਨਾਲ ਵੀ ਇਹ ਕੀਮਤਾਂ ਉੱਪਰ ਤੇ ਉੱਪਰੇ ਜਾਣੀਆਂ ਤੇ ਆਪਾਂ ਨੂੰ ਪ੍ਰੋਫਿਟ ਮਿਲਣਾ ਹੈਗਾ। ਪਰ ਜਦੋਂ ਕਹਿੰਦੇ ਵੀ ਇਹ ਉਲਟਾ ਸ਼ੁਰੂ ਹੋ ਜਾਏ ਤਾਂ ਫੇਰ ਉਹ ਬੱਬਲ ਜਿਹੜਾ ਕ੍ਰੀਏਟ ਹੋ ਜਾਂਦਾ। ਉਹਦੇ ਨਾਲ ਫੇਰ ਲੋਕ ਇੱਕਦਮ ਪੈਨਿਕ ਹੋ ਜਾਂਦੇ ਆ ਤਾਂ ਆਪਣਾ ਜਿਹੜਾ ਸਾਰੀਆਂ ਜੋ ਵੀ ਹੈਗੀਆਂ ਚੀਜ਼ਾਂ ਉਹ ਵੇਚਣੀਆਂ ਸ਼ੁਰੂ ਕਰ ਦਿੰਦੇ ਹੈਗੇ ਆ। ਸੋ ਇੱਕ ਵਾਰੀ ਫੇਰ ਸਰੋਤਿਆਂ ਨੂੰ ਦੱਸਦੇ ਜਾਂਦੇ ਆ ਵੀ ਸਾਰੇ ਜਣੇ ਬੜੇ ਧਿਆਨ ਦੇ ਨਾਲ ਜਿਹੜਾ ਕੋਈ ਵੀ ਚੀਜ਼ ਲੈਣੀ ਆ ਉਹ ਖਰਚੋ। ਸੰਨ 2023 ਤੇ 2024 ਇਹ ਜਿਹੜੇ 2 ਸਾਲ ਆ ਯੂਐਸਏ ਦੇ ਲਈ ਇਕੋਨਮੀ ਲਈ ਬਹੁਤ ਖਤਰਨਾਕ ਹੈਗੇ ਆ। ਜਿੰਨੇ ਵੀ ਜਿਹੜੇ ਇਕੋਨੋਮਿਸਟ ਆ ਉਹ ਹੁਣ ਇਹ ਸਾਰੇ ਇਹੀ ਕਹਿ ਰਹੇ ਆ। ਬਹੁਤ ਸਾਰੇ ਇਕੋਨੋਮਿਸਟ ਤਾਂ ਔਖੇ ਆ ਫੈਡ ਤੇ ਵੀ ਇਹਨਾਂ ਨੇ ਐਕਸ਼ਨ ਲੇਟ ਲਿਆ ਵੀ ਇਨਫਲੇਸ਼ਨ ਇੰਨੀ ਜ਼ਿਆਦਾ ਹੋ ਗਈ, ਇਹਨਾਂ ਨੂੰ ਪਹਿਲਾਂ ਇੰਟਰਸਟ ਰੇਟ ਇਨਕਰੀਜ਼ ਕਰਨਾ ਚਾਹੀਦਾ ਸੀ। ਬਹੁਤ ਸਾਰੇ ਹੁਣ ਇਸ ਕਰਕੇ ਔਖੇ ਆ ਵੀ 3 ਮਹੀਨਿਆਂ ਦੇ ਵਿੱਚ 2.5% ਤੋਂ ਸਿੱਧਾ ਹੀ 5.5% ਤੱਕ ਇੰਟਰਸਟ ਰੇਟ ਚਲਾ ਗਿਆ। ਤੇ ਹੁਣ ਦੇਖਦੇ ਆ, ਪਰ ਜ਼ਰੂਰ ਆਪਾਂ ਸਰੋਤਿਆਂ ਨੂੰ ਜ਼ਰੂਰ ਅਪਡੇਟ ਕਰਦੇ ਰਹਾਂਗੇ ਵੀ ਕੀ ਕੁਝ ਇਕੋਨਮੀ ਦੇ ਵਿੱਚ ਚੱਲ ਰਿਹਾ ਹੈਗਾ। ਜੀ, ਇਕੋਨਮੀ ਦੀ ਗੱਲ ਕਰਦੇ ਜਾਈਏ, ਕੱਲ੍ਹ ਜਿਹੜੀਆਂ ਨਵੀਆਂ ਜੋਬ ਰਿਪੋਰਟਸ ਆਈਆਂ ਸੀਗੀਆਂ, ਮਾਰਚ ਮਹੀਨੇ ਦੇ ਵਿੱਚ 4,31,000 ਨਵੀਆਂ ਜੋਬਸ ਜਿਹੜੀਆਂ ਆ ਉਹ ਇਕੋਨਮੀ 'ਚ ਐਡ ਹੋਈਆਂ ਆ। ਅਨਇੰਪਲੋਇਮੈਂਟ ਦੀ ਦਰ ਘੱਟ ਕੇ 3.6% ਦੇ ਉੱਤੇ ਜਿਹੜੀ ਉਹ ਪਹੁੰਚ ਚੁੱਕੀ ਹੈਗੀ ਆ। ਪਰ ਕਹਿੰਦੇ ਐਕਸਪੈਕਟੇਸ਼ਨ ਸੀਗੀਆਂ ਵੀ ਹੋਰ ਘਟੂਗੀ, ਪਰ ਓਨੀ ਜ਼ਿਆਦਾ ਨਹੀਂ ਘਟੀ। ਫਰਵਰੀ ਮਹੀਨੇ ਦੇ ਵਿੱਚ 7.5 ਲੱਖ ਜੋਬ ਨਵੀਂ ਆ ਉਹ ਐਡ ਹੋਈ ਸੀ। ਪਿਛਲੇ ਮਹੀਨੇ 4,90,000 ਦਾ ਅਨੁਮਾਨ ਸੀਗਾ, ਪਰ 4,31,000 ਜੋਬਾਂ ਹੀ ਐਡ ਹੋਈਆਂ। ਇਹ ਨਾਨ ਫਾਰਮ ਪੇਰੋਲਸ ਦੀ ਆਪਾਂ ਗੱਲ ਕਰ ਰਹੇ ਹਾਂ। ਇਹ ਜਿਹੜੇ ਵੀ ਆંકੜੇ ਹੁੰਦੇ ਉਹਨਾਂ ਵਿੱਚ ਕਦੀ ਵੀ ਜਿਹੜੀਆਂ ਫਾਰਮ ਜੌਬਸ ਆ ਉਹਨਾਂ ਨੂੰ ਐਡ ਨਹੀਂ ਕੀਤਾ ਜਾਂਦਾ। ਸੋ ਲੈਜਰ ਤੇ ਹੌਸਪਿਟੈਲਿਟੀ ਆ, ਉੱਥੇ ਹੀ ਸਭ ਤੋਂ ਵੱਧ ਜਿਹੜਾ ਗੇਨ ਆ ਉਹ ਦੇਖੇ ਗਏ ਆ। ਰੀਟੇਲ, ਟ੍ਰੇਡ, ਪ੍ਰੋਫੈਸ਼ਨਲ ਤੇ ਬਿਜ਼ਨਸ ਸਰਵਿਸਿਜ਼ ਦੇ ਵਿੱਚ ਵੀ ਆંકੜੇ ਤਾਂ ਨੂੰ ਗਏ ਹੈਗੇ ਆ। ਸੋ ਓਵਰਆਲ ਜੇ ਦੇਖਿਆ ਜਾਵੇ ਹਰਜੋਤ ਸਿੰਘ ਜੀ, ਰਿਸੈਸ਼ਨ ਤਾਂ ਡੈਫੀਨੇਟਲੀ ਇਨਫਲੇਸ਼ਨ ਦੇ ਕਰਕੇ ਉਸਦਾ ਜਿਹੜੀ ਦਸਤਕ ਆ ਉਹ ਆ ਰਹੀ ਆ। ਪਰ ਜੌਬਸ ਲੋਕੀ ਮੁੜ ਦੁਬਾਰਾ ਵਾਪਸ ਕੰਮਾਂ ਦੇ ਉੱਤੇ ਲੱਗ ਚੁੱਕੇ ਆ। ਜਿਹੜਾ ਕੁਛ ਹਫ਼ਤੇ ਪਹਿਲਾਂ, ਮਹੀਨਿਆਂ ਪਹਿਲਾਂ ਲੋਕੀ ਰੌਲਾ ਪਾਉਂਦੇ ਸੀ ਜੀ ਜੌਬ ਨਹੀਂ ਕਰਕੇ ਰਾਜੀ ਕੋਈ, ਯੇ ਹੈ ਵੋ ਹੈ। ਆਈ ਥਿੰਕ ਉਹ ਗੱਲਾਂ ਹੁਣ ਕਿਤੇ ਨਾ ਕਿਤੇ ਖਤਮ ਆ। ਜਿਹਨੇ ਲੋਕ ਪਹਿਲੋਂ ਵੀ ਜੌਬ ਕਰ ਰਹੇ ਸੀ ਉਹ ਮੁੜ ਦੁਬਾਰਾ ਜੌਬਸ ਦੇ ਉੱਤੇ ਆ ਗਏ ਆ। ਇੱਕ ਚੀਜ਼ ਜਿਹੜੀ ਹੈਗੀ ਆ, ਜੌਬਸ ਅਜੇ ਵੀ ਬਹੁਤ ਜ਼ਿਆਦਾ ਫਿਲ ਕਰਨ ਨੂੰ ਪਈਆਂ ਆ। ਇਹਨਾਂ ਕੋਲ ਉਨੇ ਬੰਦੇ ਹੈ ਨਹੀਂ ਆ ਜਿੰਨੀਆਂ ਜੌਬਸ ਇਸ ਟਾਈਮ ਕਹਿ ਲਓ ਵੀ ਖਾਲੀ ਜਿਹੜੀਆਂ ਪਈਆਂ ਹੋਈਆਂ ਨੇ। ਸੋ ਕੰਪਨੀਆਂ ਦੇ ਜਿੱਦਾਂ ਵੀ ਕਈਆਂ ਦੇ ਤਾਂ ਬਹੁਤ ਜ਼ਿਆਦਾ ਕੰਮ ਵਧੇ, ਸੋ ਉਹਨਾਂ ਦੇ ਪੇਰੋਲ ਵੀ ਜਿਹੜੇ ਉਸ ਦੇ ਨਾਲ ਨਾਲ ਵਧੇ ਆ। ਸੋ ਖਾਲੀ ਪਈਆਂ ਨੇ ਅਜੇ ਵੀ ਜੌਬ। ਸੋ ਅਜੇ ਵੀ ਜੇ ਕੋਈ ਜੌਬ ਦੀ ਭਾਲ 'ਚ ਆ, ਕਿਸੇ ਨੂੰ ਲੱਗਦਾ ਵੀ ਮੇਰੀ ਭਾਈ ਇੱਥੇ ਇਨਕਮ ਘੱਟ ਆ, ਤਨਖਾਹ ਘੱਟ ਆ, ਤੇ ਉਹਨੂੰ ਅੱਜ ਦੇ ਯੁੱਗ ਦੇ ਵਿੱਚ ਇਸ ਮੌਕੇ ਬੈਟਰ ਪੇ ਵਾਲੀ ਜੌਬ ਆ ਉਹ ਕਿਤੇ ਨਾ ਕਿਤੇ ਅਵੇਲੇਬਲ ਜਿਹੜੀ ਉਹ ਮਿਲੇਗੀ, ਬਸ਼ਰਤੇ ਤੁਸੀਂ ਉਹ ਜਿਹੜਾ ਕਦਮ ਆ ਉਹ ਚੱਕਣ ਦੇ ਲਈ ਰੈਡੀ ਹੋਵੋ। ਸੋ ਪੈਨੇਡੈਮਿਕ ਦੇ ਦੌਰਾਨ ਹਰਜੋਤ ਸਿੰਘ ਜੀ ਡਬਲ ਫਿਗਰਸ ਦੇ ਵਿੱਚ ਅਨਇੰਪਲੋਇਮੈਂਟ ਰੇਟ ਪਹੁੰਚ ਗਿਆ ਸੀ। 2020 ਦੇ ਵਿੱਚ ਮਿਲੀਅਨਸ ਆਫ ਲੋਕਾਂ ਦੀ ਜੌਬ ਅਚਨਚੇਤੇ ਇੱਕ ਝਟਕੇ ਦੇ ਵਿੱਚ ਲੂਜ਼ ਹੋ ਗਈ ਸੀਗੀ। ਸਾਰਿਆਂ ਨੂੰ ਬਹੁਤ ਕੁਛ ਕਹਿ ਲਓ ਵੀ ਸਾਹਮਣਾ ਕਰਨਾ ਪਿਆ ਸੀ।
ਪਰ ਹੁਣ ਪ੍ਰੀ ਪੈਂਡੈਮਿਕ ਲੈਵਲ ਦੇ ਉੱਤੇ ਹੌਲੀ-ਹੌਲੀ ਜੌਬ ਰੇਟ, ਅਨਇੰਪਲੋਇਮੈਂਟ ਰੇਟ ਜਿਹੜਾ ਉਹ ਪਹੁੰਚ ਰਿਹਾ ਹੈਗਾ ਆ। ਜੀ ਹਾਂ, ਸੋ ਬਹੁਤ ਸਾਰੇ ਹਿਊਮਨ ਰਿਸੋਰਸਿਸ ਮੈਨੇਜਰ ਇਹ ਕਹਿ ਰਹੇ ਵੀ ਜਿਹੜੇ ਜੌਬ ਨਹੀਂ ਕਰ ਰਹੇ ਜਾਂ ਲੱਭ ਰਹੇ ਆ, ਰਾਈਟ ਨਾਓ ਹੈਗਾ ਵੀ ਜਿਹੜੀ ਵੀ ਕੰਪਨੀ 'ਚ ਗੁੱਡ ਜੌਬ ਮਿਲਦੀ ਲੈ ਲਓ, ਤੇ ਜੇ ਰਿਸੈਸ਼ਨ ਪੂਰੀ ਤਰ੍ਹਾਂ ਫੁੱਲ ਫਲੈਜ ਹੋ ਗਿਆ ਤੇ ਫਿਰ ਉਹਨਾਂ ਨੇ ਹਾਇਰਿੰਗ ਫਰੀਜ਼ ਹੋ ਜਾਂਦੀ ਆ, ਆਪਾਂ ਦੇਖਿਆ ਹੈਗਾ ਆ। ਰਿਸੈਸ਼ਨ ਕਹਿੰਦੇ ਜੇ ਪਿਛਲੇ 12 ਰਿਸੈਸ਼ਨ ਯੂਐਸਏ ਦੇ ਵਿੱਚ ਦੇਖ ਲਓ, ਜਦੋਂ ਤੋਂ ਵਰਲਡ ਵਾਰ 2 ਹੋਇਆ, ਤੇ ਐਵਰੇਜ ਕਹਿੰਦੇ 10.3 ਮੰਥ ਜਿਹੜੇ ਆ ਉਹ ਰਹਿੰਦਾ ਹੈਗਾ। ਸੋ ਲਗਭਗ 10-11 ਮੰਥ ਜਿਹੜਾ ਰਿਸੈਸ਼ਨ ਰਹਿੰਦਾ ਹੈਗਾ। ਜਿਹੜਾ ਗ੍ਰੇਟ ਰਿਸੈਸ਼ਨ ਆ ਉਹ 18 ਮਹੀਨੇ ਰਿਹਾ ਸੀ, ਤੇ ਰਿਸੈਸ਼ਨ ਫਰਵਰੀ ਤੋਂ ਅਪ੍ਰੈਲ 2020 'ਚ ਵੀ ਆਇਆ ਸੀ, ਉਹ ਸਿਰਫ 2 ਮਹੀਨੇ ਰਿਹਾ ਸੀ, ਜਦੋਂ ਕਰੋਨਾ ਕਰਕੇ ਸਾਰਾ ਕੁਝ ਸ਼ਟ ਡਾਊਨ ਹੋ ਗਿਆ ਸੀਗਾ। ਜੀ, ਜੀ ਬਿਲਕੁਲ। ਸੋ ਕਈ ਵਾਰੀ ਜਿਹੜਾ ਆ ਉਹ ਲੰਮਾ ਸਮਾਂ ਵੀ ਲੰਘ ਜਾਂਦਾ, ਕਈ ਵਾਰੀ ਘੱਟ ਸਮਾਂ ਜਿਹੜਾ ਉਹ ਰਹਿੰਦਾ ਆ, ਪਰ ਤੁਸੀਂ ਜਿਹੜਾ ਜੀ ਉਦੋਂ ਜ਼ਰੂਰ ਟਰਾਈ ਜਿਹੜਾ ਕਰਨਾ ਹੈ, ਆਪਣੀ ਬੱਚਤ ਜਿਹੜੀ ਵੱਧ ਤੋਂ ਵੱਧ ਇਸ ਟਾਈਮ ਤੁਸੀਂ ਕਰੋ। ਸੋ ਫਰਵਰੀ ਮਹੀਨੇ ਤੋਂ ਆਪਾਂ ਈਅਰ ਟੂ ਈਅਰ ਹਾਊਸਿੰਗ ਮਾਰਕੀਟ ਦੇ ਵਿੱਚ 20% ਇਜ਼ਾਫਾ ਹੋਇਆ ਆ, 20% ਪ੍ਰਾਈਸ ਜਿਹੜੇ ਉਸ ਦੇ ਵਿੱਚ ਵਧੇ ਹੈਗੇ ਆ। ਸੋ ਲੋਕੀ ਇਸ ਟਾਈਮ ਸੋਚ ਰਿਹਾ ਵੀ ਉਹ ਸੋਨੇ ਦੀਆਂ ਖਦਾਨਾਂ ਦੇ ਉੱਤੇ ਬੈਠੇ ਹੋਏ ਆ, ਜਿੱਦਾਂ ਤੁਸੀਂ ਐਸਟ ਦੀ ਗੱਲ ਕੀਤੀ ਸੀਗੀ। ਸੋ ਜਦੋਂ ਬਬਲ ਟੁੱਟਦਾ ਆ, ਫਟਦਾ ਆ, ਤਾਂ ਸਭ ਨੂੰ ਪਤਾ ਨਹੀਂ ਲੱਗਦਾ ਵੀ ਹੋ ਕੀ ਜਿਹੜਾ ਹੋ ਰਿਹਾ ਆ। ਉਦੋਂ ਫਿਰ ਭੇਡ ਚਾਲ 'ਚ ਗਲਤ ਫੈਸਲੇ, ਦਬਾਅ ਦੇ ਵਿੱਚ ਗਲਤ ਫੈਸਲੇ, ਬਹੁਤ ਕੁਛ ਉਦੋਂ ਜਿਹੜਾ ਉਹ ਹੁੰਦਾ ਆ। ਸੋ ਜਿੱਦਾਂ ਹਰਜੋਤ ਜੀ ਨੇ ਕਿਹਾ, ਇਹ ਮੌਕਾ ਹੈਗਾ ਆ ਵੀ ਜੌਬ ਜਿਹੜੀ ਵੀ ਆ ਸਟੇਬਲ ਤੁਸੀਂ ਲੱਭਣੀ ਆ, ਲੱਭ ਕੇ ਰੱਖੋ। ਪਲੈਂਟੀ ਆਫ ਓਪਨਿੰਗਸ ਆ, ਓਪਨਿੰਗਸ ਦੀ ਕੋਈ ਜਿਹੜੀ ਉਹ ਘਾਟ ਨਹੀਂ ਆ, ਪਰ ਮੇਕ ਸ਼ੋਰ ਕਰੋ ਵੀ ਤੁਹਾਨੂੰ ਜੇ ਰਿਸੈਸ਼ਨ ਦਸਤਕ ਦਿੰਦਾ ਆ, ਵੀ ਤੁਹਾਡੀ ਜੌਬ ਵੀ ਜਿਹੜੀ ਉਹ ਨਾਲ ਦੇ ਨਾਲ ਸੇਫ ਜਿਹੜੀ ਉਹ ਰਵੇ। ਕਿਉਂਕਿ ਉਸ ਟਾਈਮ ਦੇ ਉੱਤੇ ਜਿੱਦਾਂ ਪਹਿਲਾਂ ਦੱਸਿਆ ਆ ਵੀ ਹਾਇਰਿੰਗ ਫਰੀਜ਼ ਜਿਹੜੀਆਂ ਆ ਉਹ ਲੱਗ ਜਾਂਦੀਆਂ ਆ, ਤੇ ਪਿੰਕ ਸਲਿੱਪਾਂ ਮਿਲਣੀਆਂ ਸ਼ੁਰੂ ਹੋ ਜਾਂਦੀਆਂ। ਸੋ ਮੇਕ ਸ਼ੋਰ ਕਰੋ ਵੀ ਤੁਸੀਂ ਆਪਣੇ ਆਪ ਨੂੰ ਆਰਥਿਕ ਤੌਰ ਦੇ ਉੱਤੇ ਇੱਕ ਸੇਫ ਜਗ੍ਹਾ ਦੇ ਵਿੱਚ ਰੱਖ ਕੇ ਚੱਲ ਰਹੇ ਆ। ਬਾਕੀ ਰਿਸਕ ਜਿਹੜਾ ਉਸ ਟਾਈਮ ਦੇ ਉੱਤੇ ਵੱਧ ਜਾਂਦਾ ਹੈਗਾ ਆ। ਸੋ ਇਹ ਤੁਸੀਂ ਜ਼ਰੂਰ ਧਿਆਨ ਰੱਖਣਾ ਹੈ। ਆਪਣੀ ਸੇਵਿੰਗਸ ਦੇ ਵੱਲ ਨੂੰ ਧਿਆਨ ਰੱਖੋ, ਕਿੱਥੇ-ਕਿੱਥੇ ਬੱਚਤ ਜਿਹੜੀ ਉਹ ਕਰ ਸਕਦੇ ਆ, ਉਸ ਦੇ ਵੱਲ ਨੂੰ ਧਿਆਨ ਰੱਖੋ। ਜਿਹੜੀਆਂ ਚੀਜ਼ਾਂ ਤੁਹਾਨੂੰ ਲੱਗਦਾ ਹੈ ਵੀ ਹੁਣ ਜੇ ਨਾ ਵੀ ਕੀਤੀਆਂ ਤੇ ਤਾਂ ਵੀ ਸਰ ਜੂਗਾ, ਉਹ ਉਸ ਪਾਸੇ ਵੱਲ ਨੂੰ ਹੀ ਜਿਹੜਾ ਆ ਉਹ ਰਹੋ। ਗਟ ਫੀਲਿੰਗ ਨੂੰ ਜਿਹੜੀ ਉਹ ਆਪਣੀ ਨੂੰ ਪਛਾਣੋ, ਤੇ ਸੇਵਿੰਗ ਵੱਲ ਨੂੰ ਜਿਹੜਾ ਉਹ ਧਿਆਨ ਹਰਜੋਤ ਸਿੰਘ ਜੀ ਰੱਖੋ। ਸੋ ਜਦੋਂ ਰਿਸੈਸ਼ਨ ਆਏ ਸੀ, ਉਸ ਦੇ ਵਿੱਚ ਸਟਾਕਸ ਦੇ ਨਾਲ ਵੀ ਜਿਹੜਾ ਬਹੁਤ ਜ਼ਿਆਦਾ ਫਰਕ ਪੈਂਦਾ ਆ। ਸਟਾਕਸ ਵੀ ਬਹੁਤ ਜ਼ਿਆਦਾ ਲੂਜ਼ ਕਰ ਜਾਂਦੇ ਆ। 1926 ਦੇ ਵਿੱਚ ਜੇ ਆਪਾਂ ਕਹਿੰਦੇ ਗੱਲ ਕਰੀਏ, ਤਾਂ ਰਿਸੈਸ਼ਨ ਤੋਂ ਬਾਅਦ ਦੇ ਵਿੱਚ S&P 10.5% ਵਧਿਆ। 2008 ਤੋਂ ਬਾਅਦ 'ਚ S&P 500 ਜਿਹੜਾ ਉਹ 11% ਵਧਿਆ। ਪਰ ਇਹ ਰਿਸੈਸ਼ਨ ਤੋਂ ਬਾਅਦ 'ਚ ਹੁੰਦਾ ਆ। ਜਦੋਂ ਰਿਸੈਸ਼ਨ ਆਉਂਦਾ ਹੈ, ਉਦੋਂ ਕਿੰਨਾ ਜ਼ਿਆਦਾ ਜਿਹੜਾ ਉਹ ਡਿੱਗ ਵੀ ਜਾਂਦਾ ਆ। ਸੋ ਤੁਸੀਂ ਜਿਹੜਾ ਜ਼ਰੂਰ ਇਸ ਚੀਜ਼ ਵੱਲ ਨੂੰ ਧਿਆਨ ਲੈ ਕੇ ਚੱਲਣਾ ਆ। ਜਿਹੜਾ ਵੀ ਕੋਈ ਇਨਵੈਸਟਮੈਂਟ ਰਿਸਕ ਜਿਹੜਾ ਉਹ ਲੈ ਰਿਹਾ ਆ, ਇੱਕ ਤਾਂ ਉਹ ਰਿਸਕ ਦਾ ਖੁਦ ਆਪ ਜ਼ਿੰਮੇਵਾਰ ਆ, ਤੇ ਪਰ ਤੁਸੀਂ ਧਿਆਨ ਦੇ ਕੇ, ਨੌਲੇਜ ਲੈ ਕੇ ਇਹੋ ਜਿਹੀਆਂ ਚੀਜ਼ਾਂ ਦੇ ਵਿੱਚ ਦਾਖਲਾ ਕਰਿਓ। ਬਾਅਦ 'ਚ ਮੱਥੇ ਤੇ ਹੱਥ ਰੱਖ ਕੇ ਪਛਤਾਉਣ ਦਾ ਫਿਰ ਫਾਇਦਾ ਨਹੀਂ ਹੋਣਾ, ਯਾਰ ਮੇਰੇ ਤੇ ਸਾਰਾ ਜਿਹੜਾ ਆ ਸੇਵਿੰਗ ਆ ਉਹ ਲੁੱਟ ਗਈਆਂ, ਮੈਂ ਤਾਂ ਇੱਥੇ ਜਿਹੜਾ ਆ ਏਦਾਂ ਜਿਹੜਾ ਉਹ ਫਸ ਗਿਆ। ਕਿਸੇ ਦੇ ਕਹੇ ਇੱਕ ਦੂਜੇ ਦੇ ਪਿੱਛੇ ਲੱਗ ਕੇ ਜਿਹੜਾ ਆ ਉਹ ਗੱਲ ਨਾ ਕਰੋ, ਬਲਕਿ ਠੰਡੇ ਦਿਮਾਗ ਦੇ ਨਾਲ ਖੁਦ ਸੋਚ ਕੇ, ਸਟੱਡੀ ਕਰਕੇ ਉੱਦਾਂ ਦੇ ਫੈਸਲੇ ਲਓ। ਜੀ, ਹੁਣ ਦੇਖੋ ਵੀ ਅਮਰੀਕਾ ਦੇ ਵਿੱਚ 8.5% ਇਨਫਲੇਸ਼ਨ ਆ, ਤਾਂ ਕਰਕੇ ਵੀ ਕਿੰਨੀ ਜ਼ਿਆਦਾ ਮਹਿੰਗਾਈ ਆ। ਰਸ਼ੀਆ ਦੇ ਵਿੱਚ 16.7% ਇਨਫਲੇਸ਼ਨ ਆ, ਲਗਭਗ ਡਬਲ ਆ। ਵੀ ਉੱਥੇ ਦੇਖ ਲਓ ਵੀ ਚੀਜ਼ਾਂ ਦੀ ਕੀਮਤਾਂ ਕੀ ਹੋ ਗਈਆਂ। ਉਹਨਾਂ ਦਾ ਇੰਟਰਸਟ ਰੇਟ 23% ਜਿਹੜਾ 23% ਦੇ ਕਰੀਬ ਸੀ, ਉਹ ਹੁਣ ਉਹਨਾਂ ਨੇ ਥੋੜਾ ਕੱਟ ਕੀਤਾ ਹੈਗਾ 14% ਦੇ ਉੱਤੇ, ਤਾਂ ਕਿ ਜਿਹੜਾ ਆ ਲੋਕਾਂ ਦੇ ਉੱਤੇ ਬਹੁਤ ਭਾਰ ਨਾ ਪਵੇ। ਸੋ ਰਸ਼ੀਆ ਦੀ ਜਿਹੜੀ ਆ ਸੈਂਟਰਲ ਬੈਂਕ, ਉਹਨਾਂ ਨੇ ਦੱਸਿਆ ਕਿ 17% ਤੋਂ ਘਟਾ ਕੇ 14% ਤੇ ਉਹਨੇ ਇੰਟਰਸਟ ਰੇਟ ਕੀਤਾ ਆ। ਉੱਥੇ ਦੀ ਜਿਹੜੀ ਇਨਫਲੇਸ਼ਨ ਆ ਉਹ 23% ਤੱਕ ਜਾ ਸਕਦੀ ਆ। ਇਸ ਟਾਈਮ ਜਿਹੜੀ ਇਨਫਲੇਸ਼ਨ ਆ ਉਹ 16.7% ਆ। ਸੋ ਕੱਲਾ ਰਸ਼ੀਆ ਨਹੀਂ, ਉਧਰੋਂ ਜਰਮਨ ਤੋਂ ਵੀ ਖਬਰ ਆ ਰਹੀ ਆ। ਜਰਮਨ ਵਾਲਿਆਂ ਨੇ ਵੀ ਕਹਿਤਾ ਵੀ ਅਸੀਂ ਨਹੀਂ ਲੈਣਾ ਉਹਨਾਂ ਤੋਂ, ਰਸ਼ੀਆ ਤੋਂ ਸਮਾਨ। ਤੇ ਹੁਣ ਜਰਮਨ ਦੇ ਵਿੱਚ, ਯੂਰਪੀਅਨ ਯੂਨੀਅਨ ਦੇ ਵਿੱਚ ਜਿੰਨੇ ਮੁਲਕ ਆ, ਉੱਥੇ ਵੀ ਰਿਸੈਸ਼ਨ ਵਾਲੀ ਸਿਚੁਏਸ਼ਨ ਬਣੀ ਹੋਈ ਹੈਗੀ ਆ। ਪੂਰੀ ਦੁਨੀਆ ਦੇ ਵਿੱਚ ਇਸ ਟਾਈਮ ਸਥਿਤੀ ਇਦਾਂ ਦੀ ਬਣੀ ਆ। ਹੁਣ ਦੇਖੋ, ਚਾਈਨਾ ਮੈਨੂਫੈਕਚਰਿੰਗ ਹੱਬ ਹੈਗਾ ਆ, ਉਹਨਾਂ ਦੇ ਪੋਰਟਸ ਉੱਦਾਂ ਦਾ ਖੁੱਲੇ ਆ,
ਪਰ ਸਮਾਨ ਰਾ ਮਟੀਰੀਅਲ ਇੱਕ ਥਾਂ ਤੋਂ ਦੂਜੇ ਥਾਂ ਦੇ ਉੱਤੇ ਪਹੁੰਚਾਉਣ ਦੇ ਲਈ ਜਿਹੜੇ ਲੋਕਾਂ ਨੂੰ ਡੱਕ ਕੇ ਰੱਖਿਆ ਹੋਇਆ ਆ, ਉਹਨੂੰ ਵੀ ਲੱਗ ਰਿਹਾ ਵੀ ਨੁਕਸਾਨ ਜਿਹੜਾ ਅਸੀਂ ਝੱਲਣਾ ਆ, ਤੇ ਕਹਿੰਦਾ ਵੀ ਕਿਉਂ ਨਾ ਅਸੀਂ ਗਲੋਬਲ ਮਾਰਕੀਟ ਦੇ ਉੱਤੇ ਵੀ ਇਸ ਦਾ ਅਸਰ ਜਿਹੜੇ ਚੀਨ ਵਾਲਿਆਂ ਨੇ ਜਿਹੜਾ ਉਹ ਪਾਇਆ ਹੋਇਆ। ਅੱਜ ਇੱਕ ਹੋਰ ਸਿਟੀ ਵੈਲਥ ਮੈਨੇਜਮੈਂਟ ਦੇ ਜਿਹੜੇ ਸਾਬਕਾ CEO ਆ, ਉਹਨੇ ਵੀ ਡਰਾਤਾ ਜੋ, ਉਹ ਜੀ, ਵੀ ਕਹਿੰਦਾ ਵੀ ਰਿਸੈਸ਼ਨ ਇਜ਼ ਔਨ ਦਾ ਵੇ। ਹੁਣ ਤੁਸੀਂ ਦੇਖੋ, ਜੀ, ਜਿਹੜਾ ਵੀ ਮੂੰਹ ਚੱਕਦਾ, ਜਿਹੜਾ ਵੀ ਇਕਨੋਮਿਸਟ ਆ, ਉਹ ਹੁਣ ਇਹੀ ਇਸ਼ਾਰਾ ਜਿਹੜਾ ਰਿਸੈਸ਼ਨ ਵੱਲ ਨੂੰ ਕਰ ਰਿਹਾ। ਕਈ ਵਾਰੀ ਨਾ ਜਦੋਂ ਹਰਜੋਤ ਸਿੰਘ ਜੀ ਆਪਾਂ ਮਿਲਦੇ ਆ ਲੋਕਾਂ ਨੂੰ, ਤਾਂ ਕਹਿੰਦੇ ਯਾਰ ਤੁਸੀਂ ਤਾਂ ਡਰਾਉਣ ਦਾ ਹੀ ਠੇਕਾ ਲਿਆ ਆ। ਭਾਈ ਡਰਾਉਂਦੇ ਜੀ, ਨਹੀਂ ਆ, ਤੁਹਾਨੂੰ ਅਗਾਹ ਕਰ ਰਹੇ ਆ, ਅਗਾਊਂ ਸੂਚਨਾ ਤੁਹਾਨੂੰ ਦੇ ਰਹੇ ਆ ਵੀ ਕਿਹੜੇ ਵਰਲਡ ਰਿਨਾਊਂਡ ਜਿਹੜੇ ਇਕਨੋਮਿਸਟ ਆ, ਅਰਥਚਾਰੇ ਵਾਲੇ ਆ, ਉਹ ਕੀ ਕਹਿ ਰਹੇ ਆ। ਕਿਉਂਕਿ ਬਾਅਦ ਦੇ ਵਿੱਚ ਫਿਰ ਲੋਕਾਂ ਨੇ ਕਹਿਣਾ ਯਾਰ ਸਾਨੂੰ ਤਾਂ ਪਤਾ ਹੀ ਨਹੀਂ ਲੱਗਾ ਕੀ ਹੋਇਆ। ਹੁਣ ਅਸੀਂ ਤੁਹਾਨੂੰ ਜਿਹੜਾ ਉਹ ਦੱਸ ਰਹੇ ਹਾਂ, ਨਹੀਂ ਆਊਗਾ ਰਿਸੈਸ਼ਨ, ਦੈਟਸ ਗੁੱਡ, ਵਧੀਆ, ਜੀ, ਚੰਗੀ ਚੀਜ਼ ਆਪਾਂ ਆ। ਕਿਹੜਾ ਚਾਹੁੰਦੇ ਆ ਅਸੀਂ ਕੋਈ ਨਹੀਂ ਵੀ ਚਾਹੁੰਦਾ ਭਾਈ ਰਿਸੈਸ਼ਨ ਆਵੇ, ਜੀ, ਅਸੀਂ ਨਹੀਂ ਚਾਹੁੰਦੇ ਵੀ ਆਵੇ, ਕਿਉਂਕਿ ਉਹਦੇ ਵਿੱਚ ਹਰ ਇੱਕ ਦਾ ਨੁਕਸਾਨ ਆ। ਜੀ, ਰਿਸੈਸ਼ਨ ਦੇ ਵਿੱਚ ਕਿਸੇ ਨੂੰ ਕੋਈ ਫਾਇਦਾ ਜਿਹੜਾ ਉਹ ਨਹੀਂ ਆ। ਅਸੀਂ ਤੁਹਾਨੂੰ ਇਹ ਕਹਿ ਰਹੇ ਹਾਂ ਵੀ ਆ ਲੋਕ ਦੇਖੋ ਇਸ ਤਰੀਕੇ ਦੇ ਨਾਲ ਕਹਿ ਰਹੇ ਹੈਗੇ ਆ। ਸੈਲੀ ਕ੍ਰੋਚੈਕ ਜਿਹੜਾ ਇਹ ਹੈਗਾ ਆ, ਵਰਲਡ ਸਟਰੀਟ ਦਾ ਇੱਕ ਵੈਟਰਨ ਰਿਹਾ ਆ, ਤੇ ਜਿਹੜੇ ਸਿਟੀ ਵੈਲਥ ਮੈਨੇਜਮੈਂਟ ਦਾ ਸਾਬਕਾ CEO ਰਿਹਾ ਆ, ਉਹ ਵੀ ਇਹੀ ਜਿਹੜਾ ਉਹ ਕਹਿ ਰਿਹਾ ਆ ਵੀ ਭਾਈ ਵੀ ਰਿਸੈਸ਼ਨ ਇਜ਼ ਔਨ ਦਾ ਵੇ। ਉਦਣ ਬੀਤੇ ਵੀਰਵਾਰ ਨੂੰ ਜਿਹੜੇ ਲਾਸਟ ਥਰਸਡੇ ਨੂੰ ਫੈਡਰਲ ਰਿਜ਼ਰਵ ਦੇ ਚੇਅਰਮੈਨ ਜਰੋਮ ਪਾਵਲ, ਉਹਨਾਂ ਨੇ ਆਪਣੀ ਇੱਛਾ ਜਿਹੜੀ ਉਹ ਪ੍ਰਗਟਾਈ। ਉਹਨਾਂ ਨੇ ਕਿਹਾ ਵੀ ਮੈਂ ਇਸ ਟਾਈਮ ਉਸ ਵਿਚਾਰ ਦੇ ਲਈ ਖੁੱਲੇ ਦਿਮਾਗ ਦੇ ਨਾਲ ਸੋਚ ਰਿਹਾ ਆ ਵੀ ਸਿੱਧਾ 0.5% ਜਿਹੜਾ ਆ ਉਹ ਰੇਟ ਹਾਈ ਕੀਤਾ ਜਾਵੇ 50 ਬੇਸਿਸ ਪੁਆਇੰਟ ਦੇ ਨਾਲ। ਸੋ ਉਹ ਉਸ ਨੂੰ ਦੇਖਦੇ ਦੇਖੋ, ਇਦਾਂ ਦੀਆਂ ਗੱਲਾਂ ਸੁਣ ਕੇ ਅੱਜ ਮਾਰਕੀਟ ਥੱਲੇ ਭੁੰਜੇ ਮੁੱਦੇ ਮੂੰਹ ਡਿੱਗੀ ਪਈ ਆ। 7.5 500 ਪੁਆਇੰਟ ਜਿਹੜੀ ਡਾਊ ਜੋਨ ਥੱਲੇ ਆ, 330 ਪੁਆਇੰਟ ਨੈਸਡੈਕ ਚੱਲ ਰਿਹਾ, ਤੇ S&P 100 ਪੁਆਇੰਟ ਥੱਲੇ ਚੱਲ ਰਹੀ ਹੈ। ਸੋ ਅਜੇ ਦਿਨ ਮੁੱਕਣਾ ਆ, ਹੋ ਸਕਦਾ ਰਿਕਵਰ ਵੀ ਕਰ ਜੇ, ਪਰ ਸਥਿਤੀ ਜਿਹੜੀ ਉਹ ਤੁਹਾਨੂੰ ਆਪਾਂ ਦੱਸ ਰਹੇ ਆ। ਉਧਰ ਜਿਹੜਾ ਵਰਲਡ ਗਰੁੱਪ ਹੈਗਾ ਆ ਮੋਨਿਟਰੀ ਫੰਡ ਵਾਲੇ, ਉਹਨਾਂ ਨੇ ਆਲਰੇਡੀ ਇਹ ਕਹਿ ਦਿੱਤਾ ਸੀਗਾ ਵੀ ਭਾਈ ਇਸ ਵਾਰ ਗਰੋਥ ਜਿਹੜੀ ਉਹ ਬਹੁਤ ਘੱਟ ਹੋਣੀ ਹੈ। ਗਲੋਬਲ ਜਿਹੜੀ ਗਰੋਥ ਆ, ਉਹ ਉਹਨਾਂ ਨੇ ਅਨੁਮਾਨ ਜਿਹੜਾ ਉਹ ਘਟਾ ਦਿੱਤਾ, ਤੇ ਡਾਊ ਜੋਨਸ ਉਦੋਂ 800 ਪੁਆਇੰਟ ਡਿੱਗ ਗਿਆ ਸੀਗਾ। ਸੋ ਰਿਸੈਸ਼ਨ ਦੀਆਂ ਖਬਰਾਂ ਇਸ ਟਾਈਮ ਬਿਲਕੁਲ ਹੌਟ ਜਿਹੜੀਆਂ ਆ ਉਹ ਬਣੀਆਂ ਜੀ, ਪਈਆਂ ਨੇ। ਕੋਈ ਗੂਗਲ ਸਰਚ ਕਰ ਲਓ, ਪਹਿਲੇ 8-10 ਪੇਜ ਇਹੀ ਹੁੰਦੇ ਆ। ਸੋ ਬਹੁਤ ਵਾਰ ਕੀ ਹੁੰਦਾ ਵੀ ਰਾਜਕਰਮਵੀਰ ਸਿੰਘ ਜੀ, ਆਪਾਂ ਲਾਸਟ ਸੈਸ਼ਨ ਤੋਂ ਬਾਅਦ ਆਏ ਆ USA 'ਚ, ਬਹੁਤ ਲੋਕਾਂ ਨੂੰ ਪਤਾ ਨਹੀਂ ਜੀ 2010 ਤੋਂ ਬਾਅਦ ਆਏ ਆ ਵੀ ਕਿੱਦਾਂ ਦਾ ਸੈਸ਼ਨ ਹੁੰਦਾ। ਮੈਂ ਖੁਦ 3 ਸੈਸ਼ਨ ਦੇਖੇ, ਬਹੁਤ ਬੁਰਾ ਹਾਲ ਹੁੰਦਾ, ਜੌਬਸ ਨਹੀਂ ਮਿਲਦੀਆਂ ਕਈ ਵਾਰੀ, ਇੰਨਾ ਜ਼ਿਆਦਾ ਪੂਰੀਆਂ ਦੀਆਂ ਪੂਰੀਆਂ ਸਟੇਟਾਂ ਸੇਲ ਤੇ ਲੱਗੀਆਂ ਹੁੰਦੀਆਂ। ਸੋ ਲੱਕਲੀ ਕੀ ਹੋਇਆ ਵੀ ਪਿਛਲੇ 2 ਸਾਲਾਂ ਦੇ ਦੌਰਾਨ ਆਪਣੀ ਪੰਜਾਬੀ ਕਮਿਊਨਿਟੀ ਨੂੰ ਨਹੀਂ ਅਸਰ ਪਿਆ, ਕਿਉਂਕਿ ਬਹੁਤ ਸਾਰੇ ਜਾਂ ਤਾਂ ਟਰੱਕਿੰਗ ਇੰਡਸਟਰੀ ਸੀ, ਜਾਂ ਗੈਸ ਸਟੇਸ਼ਨ, ਗਰੋਸਰੀ ਸਟੋਰ, ਲਿਕਰ ਸਟੋਰ ਇੰਡਸਟਰੀ ਦੇ ਵਿੱਚ ਸੀਗੇ, ਤੇ ਦੋਨੋਂ ਇੰਡਸਟਰੀਆਂ ਨੂੰ ਬਹੁਤ ਜ਼ਿਆਦਾ ਉਹਨਾਂ ਨੇ ਪੈਸੇ ਬਣਾਏ ਹੈਗੇ ਪਿਛਲੇ 2 ਸਾਲਾਂ 'ਚ। ਹੁਣ ਟਰੱਕਿੰਗ ਦਾ ਆਪਾਂ ਤੁਹਾਨੂੰ ਪਿਛਲੇ ਦਿਨਾਂ ਤੋਂ ਦੱਸਦੇ ਆ ਰਹੇ ਆ ਵੀ ਕਿਸ ਤਰ੍ਹਾਂ ਬੁਰਾ ਹਾਲ ਚੱਲ ਰਿਹਾ ਇਸ ਵੇਲੇ, ਤੇ ਰਿਸੈਸ਼ਨ ਜੇ ਆਉਂਦਾ ਆ ਤੇ ਜਿਹੜੇ ਰੀਟੇਲ ਵਾਲੇ ਆ, ਜਿੰਨੇ ਵੀ ਗੈਸ ਸਟੇਸ਼ਨ, ਗਰੋਸਰੀ ਸਟੋਰ ਜਾਂ ਲਿਕਰ ਸਟੋਰ, ਉਹਨਾਂ ਦੇ ਉੱਤੇ ਵੀ ਬਹੁਤ ਅਸਰ ਪੈਣਾ, ਕਿਉਂਕਿ ਜਿਹੜੇ ਲੋਕਾਂ ਨੂੰ ਪੈਸੇ ਨਹੀਂ ਮਿਲਣੇ, ਘੱਟ ਜੌਬਸ ਨਹੀਂ ਹੋਣੀਆਂ। ਜੀ ਮੈਨੂੰ ਲੱਗ ਰਿਹਾ ਜੀ ਫਿਰ ਕਨੈਕਸ਼ਨ ਦੀ ਜਿਹੜੀ ਆ ਹਰਜੋਤ ਸਿੰਘ ਜੀ ਦੇ ਨਾਲ ਜਿਹੜੀ ਉਹ ਪ੍ਰੋਬਲਮ ਚੱਲ ਰਹੀ ਆ। ਪਰ ਬਿਲਕੁਲ ਜਿੱਦਾਂ ਇਹ ਗੱਲ ਕਰ ਰਹੇ ਸੀਗੇ ਵੀ ਜੌਬਸ ਨਹੀਂ ਹੁੰਦੀਆਂ, ਫਿਰ ਤੁਸੀਂ ਤਨਖਾਹਾਂ ਵੱਧ ਦੀ ਜਿਹੜੀ ਗੱਲ ਕਰਦੇ ਆ, ਸੇਵਿੰਗਸ ਦੀ ਜਿਹੜੀ ਗੱਲ ਕਰਦੇ ਆ, ਉਸ ਦੇ ਵਿੱਚ ਪ੍ਰੋਬਲਮ ਆਉਂਦੀ ਆ। ਇਨਵੈਸਟਮੈਂਟਸ ਕਈ ਵਾਰੀ ਜਿਹੜੀਆਂ ਤੁਹਾਡੀਆਂ ਆ ਉਹ ਡੁੱਬ ਜਾਂਦੀਆਂ ਆ। ਸਟ੍ਰੈਸ ਜਿਹੜਾ ਆ ਉਹ ਤੁਹਾਡੇ ਨਾਲ ਵੱਖਰਾ। ਰਿਸੈਸ਼ਨ ਦਾ ਇਕੱਲਾ ਆਰਥਿਕ ਤੌਰ ਦੇ ਉੱਤੇ ਅਸਰ ਨਹੀਂ ਹੁੰਦਾ, ਹੈਲਥ ਤੇ ਵੀ ਬਹੁਤ ਜ਼ਿਆਦਾ ਜਿਹੜਾ ਇਸ ਦਾ ਅਸਰ ਆ ਉਹ ਆਪਾਂ ਨੂੰ ਦੇਖਣ ਨੂੰ ਮਿਲਦਾ ਹੁੰਦਾ ਆ। ਸੋ ਇਸੇ ਲਈ ਆਪਾਂ ਕਹਿੰਦੇ ਆ ਵੀ ਉਹ ਬਚਾ ਕਰਕੇ ਰੱਖਿਆ ਕਰੋ। ਸੋ ਹਰਜੋਤ ਸਿੰਘ ਜੀ, ਜਿੱਦਾਂ ਆਪਾਂ ਗੱਲ ਕਰ ਰਹੇ ਸੀ ਵੀ ਰਿਸੈਸ਼ਨ ਦਾ ਇਕੱਲਾ ਆਰਥਿਕ ਤੌਰ ਦੇ ਉੱਤੇ ਹੀ ਇਕੱਲਾ ਜਿਹੜਾ ਉਹ ਅਸਰ ਨਹੀਂ ਆ, ਹੈਲਥ ਦੇ ਉੱਤੇ ਵੀ ਪ੍ਰੋਬਲਮ ਆ, ਕਿਉਂਕਿ ਜਦੋਂ ਤੁਹਾਡੀਆਂ ਇਨਵੈਸਟਮੈਂਟਾਂ ਡੁੱਬਦੀਆਂ ਆ, ਕਿਸੇ ਬੰਦੇ ਦੇ ਦਿਲ 'ਚ ਦੌਰਾ ਪੈ ਜਾਂਦਾ, ਕਿਸੇ ਨੂੰ ਕੁਛ ਹੋ ਜਾਂਦਾ ਆ। ਸੋ ਸਟ੍ਰੈਸ ਬਹੁਤ ਜ਼ਿਆਦਾ ਜਿਹੜਾ ਉਹ ਵੱਧ ਜਾਂਦਾ। ਭਾਈ ਜਾਨ ਹੈ ਤਾਂ ਜਹਾਨ ਹੈ, ਮਾਇਆ ਤਾਂ ਆਉਣੀ ਜਾਣੀ ਆ, ਇਹ ਤਾਂ ਆਉਂਦੀ ਜੀ, ਜਾਂਦੀ ਜਿਹੜੀ ਉਹ ਰਹਿਣੀ ਆ। ਪਰ ਇਹ ਵੀ ਨਹੀਂ ਵੀ ਆਪਾਂ ਜਾਈ ਜਾਣ ਦੇਣੀ ਆ, ਬਚਾ ਕੇ ਰੱਖਣੀ ਆ। ਸੋ ਜੀ, ਉਹਦੇ ਨਾਲ ਹੀ ਕੰਮ ਚੱਲਦਾ, ਤੇ ਆਪਣੀ ਸਿਹਤ ਦਾ ਵੀ ਧਿਆਨ ਰੱਖਣਾ। ਸੋ ਤੁਸੀਂ ਜਿੱਦਾਂ ਦੱਸ ਰਹੇ ਸੀਗੇ ਵੀ ਕੀ ਜਿਹੜੀਆਂ ਸਥਿਤੀਆਂ ਬਣਦੀਆਂ ਜਦੋਂ ਰਿਸੈਸ਼ਨ ਆ ਜਾਂਦਾ ਆ,
ਵੀ ਜੌਬਸ ਵਗੈਰਾ ਘਟ ਜਾਂਦੀਆਂ ਆ, ਹਾਇਰਿੰਗ ਫਰੀਜ਼ ਹੋ ਜਾਂਦੀ ਆ, ਬੰਦਾ ਫਿਰ ਸਟਕ ਜਿਹਾ ਹੋ ਜਾਂਦਾ ਆ। ਜੀ, ਬਿਲਕੁਲ। ਸੋ ਇਸ ਕਰਕੇ ਆਪਾਂ ਜ਼ਰੂਰ ਆਪਾਂ ਲੱਕੀ ਆ, ਪੰਜਾਬੀ ਰੇਡੀਓ USA ਦਾ ਮਾਧਿਅਮ ਹੁਣ ਅਵੇਲੇਬਲ ਆ ਪੰਜਾਬੀਆਂ ਦੇ ਲਈ। ਪਿਛਲੇ ਹੁਣ 12 ਸਾਲਾਂ ਤੋਂ ਆਪਾਂ ਸੇਵਾ ਕਰ ਰਹੇ ਆ। ਪਹਿਲਾਂ ਤਾਂ ਬਹੁਤ ਵਾਰ ਪਤਾ ਹੀ ਨਹੀਂ ਲੱਗਦਾ ਸੀ, ਜਾਂ ਬੰਦਾ ਇੰਗਲਿਸ਼ 'ਚ ਪੜ੍ਹਦਾ, ਓਨਾ ਨਹੀਂ ਨੌਲੇਜ ਹੁੰਦਾ, ਓਨਾ ਨਹੀਂ ਪਤਾ ਲੱਗਦਾ। ਸੋ ਆਪਾਂ ਤਾਂ ਜੋ ਅਮਰੀਕਾ ਦੀ ਦੁਨੀਆ ਦੀ ਅਖਬਾਰ ਹੁੰਦੀ ਆ, ਉਹ ਪੜ੍ਹ ਕੇ ਤੁਹਾਡੇ ਨਾਲ ਜਿਹੜੀਆਂ ਖਬਰਾਂ ਸਾਂਝੀਆਂ ਕਰਦੇ ਆ, ਸੋ ਤੁਹਾਨੂੰ ਇਨਫੋਰਮੇਸ਼ਨ ਬਿਲਕੁਲ ਸਹੀ ਮਿਲਦੀ ਰਹਿੰਦੀ ਆ। ਜੀ, ਬਿਲਕੁਲ। ਸੋ ਸਮਾਂ ਜਿਹੜਾ ਜੀ ਅੱਜ ਦੇ ਪ੍ਰੋਗਰਾਮ ਦਾ ਇੱਥੇ ਹੀ ਹੁਣ ਸਮਾਪਤ ਜਿਹੜਾ ਉਹ ਹੈਗਾ, ਤੇ ਅਸੀਂ ਬਾਰ-ਬਾਰ ਸਰੋਤਿਆਂ ਨੂੰ ਅਸੀਂ ਹਰ ਵਾਰੀ ਇਹੀ ਕਹਿੰਦੇ ਆ, ਸਾਡਾ ਕੋਈ ਮਕਸਦ ਤੁਹਾਨੂੰ ਡਰਾਉਣ ਦਾ ਨਹੀਂ ਹੁੰਦਾ, ਤੁਹਾਨੂੰ ਸਹੀ ਤੇ ਸਟੀਕ ਜਾਣਕਾਰੀ ਦੇਣ ਦਾ ਹੁੰਦਾ ਹੈ, ਤਾਂ ਜੋ ਤੁਸੀਂ ਉਹ ਜਾਣਕਾਰੀ ਲੈ ਕੇ ਤਾਂ ਤੁਸੀਂ ਜਿਹੜਾ ਖੁਦ ਫੈਸਲੇ ਜਿਹੜੇ ਉਹ ਕਰ ਸਕੋ। ਤੁਹਾਡੇ ਲਈ ਆ ਕੇ ਨਾ ਹਰਜੋਤ ਜੀ ਨੇ ਫੈਸਲਾ ਕਰਨਾ, ਨਾ ਮੈਂ ਕਰਨਾ ਆ, ਨਾ ਰੇਡੀਓ ਦੀ ਟੀਮ ਨੇ ਆ ਕੇ ਤੁਹਾਡੇ ਲਈ ਫੈਸਲਾ ਕਰਨਾ। ਉਹ ਤੁਸੀਂ ਓ ਕਰਨਾ ਹੈ ਵੀ ਤੁਹਾਡੇ ਲਈ ਕੀ ਚੰਗਾ ਹੈ, ਕੀ ਮਾੜਾ ਆ। ਇਹ ਕਹਿਣ ਦਾ ਮਤਲਬ ਆ ਵੀ ਗੱਲਾਂ ਦੇ ਵਹਿਣ ਦੇ ਵਿੱਚ ਬਹਿ ਕੇ ਕਿਸੇ ਦੀਆਂ ਵੀ ਯਾਰ ਆਹ ਤਾਂ ਬਹੁਤ ਪੋਜ਼ਿਟਿਵ ਜੀ, ਚੰਗੀ ਜੀ ਜਿਹੜੀ ਚੀਜ਼ ਲੱਗ ਰਹੀ ਆ, ਜੇ ਤੁਹਾਨੂੰ ਲੱਗ ਰਹੀ ਆ, ਸਿਟ ਔਨ ਇਟ ਫॉर ਸਮ ਟਾਈਮ, ਜੀ। ਠੰਡੇ ਦਿਮਾਗ ਦੇ ਨਾਲ ਸੋਚ ਕੇ, ਦੇਖ ਕੇ, ਸਟੱਡੀ ਕਰਕੇ ਫਿਰ ਜਿਹੜਾ ਆ ਉਹ ਤੁਸੀਂ ਇਸ ਦੇ ਉੱਤੇ ਜਿਹੜਾ ਵੀ ਫੈਸਲਾ ਲੈਣਾ ਆ ਉਹ ਲਓ। ਅਨਲੈਸ ਤੁਹਾਡੇ ਕੋਲ ਉਸ ਚੀਜ਼ਾਂ ਦਾ ਪਹਿਲੋਂ ਐਕਸਪੀਰੀਅੰਸ ਹੈਗਾ, ਦੈਨ ਵੈਲ ਐਂਡ ਗੁੱਡ, ਤੁਸੀਂ ਜ਼ਰੂਰ ਉਹ ਚੀਜ਼ਾਂ ਜਿਹੜੀਆਂ ਉਹ ਕਰੋ। ਪਰ ਇਹ ਆ ਵੀ ਜਿਹੜਾ ਕੋਈ ਫਸਟ ਟਾਈਮ ਇੱਦਾਂ ਦੀਆਂ ਚੀਜ਼ਾਂ ਵੱਲ ਨੂੰ ਜਾ ਰਿਹਾ ਆ, ਉਹ ਜ਼ਰੂਰ ਸੋਚ ਸਮਝ ਕੇ ਠੰਡੇ ਦਿਮਾਗ ਦੇ ਨਾਲ ਜਿਹੜਾ ਉਹ ਫੈਸਲਾ ਲਵੇ। ਤੇ ਹੁਣ ਆਪਾਂ ਇਜਾਜ਼ਤ ਲੈਂਦੇ, ਇਸ ਤੋਂ ਅਗਲਾ ਪ੍ਰੋਗਰਾਮ ਆਤਮਿਕ ਆਨੰਦ 11 ਵਜੇ ਤੱਕ, 11 ਤੋਂ 1 ਵਜੇ ਤੱਕ ਪ੍ਰੋਗਰਾਮ ਪੇਸ਼ ਕੀਤਾ ਜਾਊਗਾ ਨਜ਼ਰੀਆ, 1 ਤੋਂ 2:30 ਵਜੇ ਤੱਕ ਪ੍ਰੋਗਰਾਮ ਕੁਝ ਗੱਲਾਂ ਕੁਝ ਗੀਤ, ਤੇ ਫਿਰ 2:45 ਵਜੇ ਰਿਸ਼ਤੇ ਹੀ ਰਿਸ਼ਤੇ ਜਿਹੜਾ ਪ੍ਰੋਗਰਾਮ ਆ ਉਹ ਆਵੇਗਾ। 3 ਤੋਂ 4 ਵਜੇ ਤੱਕ ਸਾਂਝੀ ਸੱਥ ਪ੍ਰੋਗਰਾਮ ਉਹ ਪੇਸ਼ ਕੀਤਾ ਜਾਊਗਾ। 4 ਤੋਂ 5:30 ਵਜੇ ਤੱਕ ਘਰ ਸੰਸਾਰ, ਤੇ ਫਿਰ 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ। 6 ਤੋਂ 8 ਵਜੇ ਤੱਕ ਗੁਰਬਾਣੀ ਦੇ ਸ਼ਾਮ ਦੇ ਦੀਵਾਨ, 8:30 ਵਜੇ ਖਬਰ ਤੇ ਨਜ਼ਰ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕੀਤਾ ਜਾਊਗਾ। ਸੋ ਇੱਦਾਂ ਹੀ ਪੰਜਾਬੀ ਜਿਹੜੀ USA ਦੇ ਉੱਤੇ ਪ੍ਰੋਗਰਾਮ ਜਿਹੜੇ ਉਹ ਚੱਲਦੇ ਰਹਿਣਗੇ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਿਰਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।